ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੁੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ ਦੀ ਐਪਸ ਦੇ ਰਾਹੀਂ ਟੈਲੀਫੋਨ 'ਤੇ, ਘਰਾਂ 'ਤੇ, ਰੇਡੀਓ ਸੈਟਸ 'ਤੇ ਸੁਣ ਰਹੇ ਹੋ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 29 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸੋਮਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਕਮਰਸ਼ੀਅਲ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਆਟੋ, ਹੋਮ, ਕਿਸੇ ਵੀ ਵਰਕਰ ਕੰਪ, ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਲਈ ਅੱਜ ਹੀ ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਮਨਜੀਤ ਸਿੰਘ, ਨਰਿੰਦਰ ਕੌਰ, ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਬਾ ਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਮਿੰਦਰ ਧਾਲੀਵਾਲ ਬੇਕਰਸਫੀਲਡ ਅਤੇ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਫਰੈਜ਼ਨੋ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹੰਡਾਈ ਦੇ ਅਤੇ ਹੋਰ ਮੇਕ ਮਾਡਲਸ ਦੇ ਡਰਾਈਵ ਐਂਡ ਰੀਫਰ ਟੇਲਰਸ ਖਰੀਦ ਸਕਦੇ ਹੋ। ਇਹ ਫਾਈਨੈਂਸਿੰਗ ਵੀ ਕਰਦੇ ਨੇ। ਕਾਲ ਕਰੋ 909-786-8008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੀ ਸਭ ਤੋਂ ਪਹਿਲੀ ਖਬਰ ਹੈ, ਜਿਸ ਤਰ੍ਹਾਂ ਵੀਕਐਂਡ ਦੇ ਦੌਰਾਨ ਇੱਕ ਸਿਨਾਗੋਗ ਜਿਹੜੀ ਹੈਗੀ ਆ, ਉਹਦੇ 'ਤੇ ਇੱਕ ਜਿਹੜਾ ਵਾਈਟ ਚਿੱਟੇ ਮੂਲ ਦਾ ਅੱਤਵਾਦੀ, ਉਹਦੇ ਵੱਲੋਂ ਹਮਲਾ ਕੀਤਾ ਗਿਆ ਸੀ। 19 ਸਾਲਾਂ ਦਾ ਇਹ ਸੀਗਾ ਅਤੇ ਜਿਸ ਦੇ ਨਾਲ ਇੱਕ ਲੇਡੀ ਦੀ ਮੌਤ ਵੀ ਹੋਈ ਸੀ, ਜੋ ਕਿ ਆਪਣੇ ਰੈਬਾਈ ਜਿਹੜੇ ਉਹਨੂੰ ਬਚਾਉਣ ਦੇ ਲਈ ਅੱਗੇ ਆ ਗਈ ਸੀ। ਜੀ ਬਿਲਕੁਲ। ਸੋ ਪੋਵੇ ਕਰਕੇ ਇਲਾਕਾ ਆ ਸੈਨ ਡਿਏਗੋ ਦੇ ਨਜ਼ਦੀਕ, ਚਾਰਟਰਡ ਆਫ ਪੋਵੇ, ਉੱਥੇ ਇਹ ਹਮਲਾ ਕੀਤਾ ਗਿਆ ਇਸ 19 ਸਾਲ ਦੇ ਜੌਨ ਅਰਨਸਟ ਨਾਂ ਦੇ ਜਿਹੜੇ ਆ ਮੁੰਡੇ ਦੇ ਦੁਆਰਾ। ਅਤੇ ਇਹ ਵੀ ਜਿਸ ਤਰੀਕੇ ਦੇ ਨਾਲ ਆਪਾਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਵੀ ਨਿਊਜ਼ੀਲੈਂਡ ਦੇ ਮੌਸਕ ਦੇ ਵਿੱਚ ਹਮਲਾ ਹੋਇਆ, ਉਸ ਤੋਂ ਬਾਅਦ 'ਚ ਆਪਾਂ ਈਸਟਰ ਦੇ ਉੱਤੇ ਦੇਖਿਆ ਵੀ ਕਿੱਦਾਂ ਆਈਸਿਸ ਦੇ ਦੁਆਰਾ ਸ਼੍ਰੀਲੰਕਾ ਦੇ ਵਿੱਚ ਹਮਲਾ ਕੀਤਾ ਗਿਆ। ਅਤੇ ਇਹ ਇਸ ਮੌਕੇ ਜਿੰਨੇ ਵੀ ਕਹਿ ਲਓ ਵੀ ਪੂਜਾ ਦੇ ਘਰ ਨੇ, ਜਿੱਥੇ ਜਿੱਥੇ ਲੋਕ ਆਪੋ ਆਪਣੇ ਧਰਮਾਂ ਦੇ ਜਿਹੜੇ ਵਰਸ਼ਿਪ ਪਲੇਸਿਸ ਆ, ਉੱਥੇ ਲਗਾਤਾਰ ਹਮਲੇ ਜਿਹੜੇ ਆ ਉਹ ਹੋ ਰਹੇ ਨੇ। 60 ਸਾਲਾਂ ਦੀ ਜਿਹੜੀ ਆ ਲੌਰੀ ਗਿਲਬਰਟ ਕਾਏ ਨਾਂ ਦੀ ਜਿਹੜੀ ਆ ਇਹ ਜਨਾਨੀ, ਆਪਣੇ ਜਿਹੜੇ ਰੈਬਾਈ ਆ ਯਸਰੋਅਲ ਗੋਲਡਸਟਾਈਨ, ਉਸ ਨੂੰ ਬਚਾਉਣ ਦੀ ਖਾਤਰ ਅੱਗੇ ਆ ਗਈ ਅਤੇ ਉਸ ਦੀ ਉੱਥੇ ਜਿਹੜੀ ਮੌਤ ਹੋ ਗਈ ਅਤੇ ਹੋਰ ਕਈ ਲੋਕ ਉੱਥੇ ਜ਼ਖਮੀ ਵੀ ਹੋਏ ਨੇ। ਸੋ ਜਿਸ ਤੋਂ ਬਾਅਦ ਦੇ ਵਿੱਚ ਉੱਥੇ ਅੰਦਰ ਜਾ ਕੇ ਸਿਨਾਗੋਗ ਦੇ ਵਿੱਚ ਯਹੂਦੀਆਂ ਦੀ ਇਸ ਥਾਂ ਦੇ ਉੱਤੇ ਜਾ ਕੇ ਉਸਨੇ ਗੋਲੀਬਾਰੀ ਜਿਹੜੀ ਉਹ ਕਰ ਦਿੱਤੀ ਬੀਤੇ ਸ਼ਨੀਚਰਵਾਰ ਨੂੰ। ਸੋ 6 ਮਹੀਨੇ ਪਹਿਲਾਂ ਪਿਟਸਬਰਗ ਦੇ ਵਿੱਚ ਵੀ ਇੱਕ ਸਿਨਾਗੋਗ ਦੇ ਵਿੱਚ ਹਮਲਾ ਹੋਇਆ ਸੀ। ਉੱਥੇ ਵੀ ਇਸੇ ਤਰੀਕੇ ਦੇ ਨਾਲ ਗੋਲੀਬਾਰੀ ਕੀਤੀ ਗਈ ਆ। ਜਿਹੜਾ ਸਸਪੈਕਟ ਆ ਜਿਸ ਨੇ ਇਹ ਗੋਲੀਆਂ ਚਲਾਈਆਂ, ਹਰਜੋਤ ਸਿੰਘ ਜੀ, ਉਸ ਨੇ ਵੀ ਉਹ ਸੇਮ ਮੈਨੀਫੈਸਟੋ ਸ਼ੇਅਰ ਕੀਤਾ ਸੀ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਮੌਸਕ ਦਾ ਅਟੈਕਰ ਸੀਗਾ, ਉੱਥੇ ਜਿਹੜਾ ਇੱਕ ਚਿੱਟੇ ਮੂਲ ਦਾ ਅੱਤਵਾਦੀ ਜਿਹੜਾ ਉੱਥੇ ਉਹਨੇ ਗੋਲੀਆਂ ਮਾਰ ਕੇ 50 ਲੋਕਾਂ ਨੂੰ ਮਾਰ ਦਿੱਤਾ ਸੀ, ਉਸਨੇ ਸੇਮ ਮੈਨੀਫੈਸਟੋ ਆ ਉਹ ਸ਼ੇਅਰ ਕੀਤਾ ਸੀ। ਇਸ ਮੈਨੀਫੈਸਟੋ ਦੇ ਵਿੱਚ ਜਿਊਜ਼ ਨੂੰ ਕ੍ਰਿਟੀਸਾਈਜ਼ ਕੀਤਾ ਗਿਆ ਸੀ ਅਤੇ ਮੁਸਲਿਮ ਲੋਕਾਂ ਦੀ ਜਿਹੜੀ ਹੱਤਿਆ ਆ ਉਸ ਨੂੰ ਸੈਲੀਬ੍ਰੇਟ ਕਰਨ ਦੀਆਂ ਜਿਹੜੀਆਂ ਆ ਉਸ ਹਰਜੋਤ ਸਿੰਘ ਜੀ ਮੈਨੀਫੈਸਟੋ ਦੇ ਵਿੱਚ ਚਰਚਾਵਾਂ ਸੀਗੀਆਂ। ਅਤੇ ਅੱਜ ਕਹਿੰਦੇ ਆ ਲੌਰੀ ਗਿਲਬਰਟ ਕਾਏ, ਉਸ ਦਾ ਫਿਊਨਰਲ ਸਰਵਿਸ ਜਿਹੜੀ ਆ ਉਹ ਰੱਖੀ ਗਈ ਆ ਅਤੇ ਉਹ ਰੈਬਾਈ ਜਿਸ ਦੀ ਉਸਨੇ ਜਾਨ ਬਚਾਈ ਉਹ ਉਸ ਦੇ ਉੱਥੇ ਮੌਜੂਦ ਆ। ਅਤੇ ਇਹੀ ਜਿਹੜੀਆਂ ਹਰਜੋਤ ਸਿੰਘ ਜੀ ਇਸ ਟਾਈਮ ਗੱਲਾਂ ਹੋ ਰਹੀਆਂ, ਕਹਿੰਦੇ ਵੀ ਲੌਰੀ ਨੇ ਸਾਡੇ ਸਾਰਿਆਂ ਵਾਸਤੇ ਜਿਹੜੀ ਆ ਉਹ ਗੋਲੀ ਖਾਧੀ ਆ ਅਤੇ ਸਭ ਨੂੰ ਜਿਹੜਾ ਇਸ ਹਿਸਾਬ ਨਾਲ ਬਚਾਇਆ ਆ। ਅਤੇ ਬਹੁਤ ਮੰਦਭਾਗੀ ਜਿਹੜੀ ਘਟਨਾ ਆ। ਅਤੇ ਇੱਦਾਂ ਦੀਆਂ ਗੋਲੀਆਂ, ਇੱਦਾਂ ਦੀ ਜਿਹੜਾ ਕਤਲੋਗਾਰਤ ਆ ਉਹ ਲਗਾਤਾਰ ਹੋਈ ਜਾ ਰਿਹਾ ਆ। ਕੈਲੀਫੋਰਨੀਆ ਵਰਗੇ ਸੂਬੇ ਦੇ ਵਿੱਚ ਵੀ, ਜਿੱਥੇ ਕਿ ਗਨ ਲਾਜ਼ ਸਭ ਤੋਂ ਸਖਤ ਪੂਰੇ ਅਮਰੀਕਾ ਦੇ ਵਿੱਚ ਮੰਨੇ ਗਏ ਨੇ, 19 ਸਾਲ ਦੇ ਮੁੰਡੇ ਦੇ ਹੱਥ ਦੇ ਵਿੱਚ ਕਿੱਦਾਂ ਬੰਦੂਕ ਆਈ, ਕੀ ਕੁਛ ਇਹ ਹੋਇਆ, ਇਸ ਨੇ ਇੱਕ ਵਾਰੀ ਫਿਰ ਗਨ ਕੰਟਰੋਲ ਦੀ ਚਰਚਾ ਉਹ ਛੇੜੀ ਹੈ ਜੀ। ਸੋ ਇਹ ਦੂਜੀ ਵਾਰੀ ਅਟੈਕ ਹੋਇਆ ਸਿਨਾਗੋਗ ਦੇ ਵਿੱਚ ਯੂਨਾਈਟਿਡ ਸਟੇਟਸ ਦੇ ਵਿੱਚ। ਪਹਿਲਾਂ ਜਿਹੜਾ ਇਹ ਅਟੈਕ ਆ ਪਿਟਸਬਰਗ ਦੇ ਵਿੱਚ ਹੋਇਆ ਸੀ, ਜਿੱਥੇ 11 ਲੋਕਾਂ ਦੀ ਮੌਤ ਹੋਈ ਸੀ ਅਤੇ ਬਹੁਤ ਸਾਰੇ
ਲੋਕ ਜਿਹੜੇ ਆ ਉਹ ਫੱਟੜ ਹੋ ਗਏ ਸੀ। ਅਕਤੂਬਰ 2018 ਦੇ ਵਿੱਚ ਇਹ ਹੋਇਆ ਸੀ। ਇਸ ਤੋਂ ਬਾਅਦ ਵਾਸ਼ਿੰਗਟਨ DC ਤੇ ਹੋਰ ਬਹੁਤ ਸਾਰੇ ਜਿਹੜੇ ਸ਼ਹਿਰ ਆ ਉਹਨਾਂ ਨੇ ਜਿਹੜੀ ਰਿਲੀਜੀਅਸ ਪਲੇਸਿਸ ਹੈਗੀਆਂ ਆ, ਧਾਰਮਿਕ ਸਥਾਨ ਹੈਗੇ ਆ, ਉਹਨਾਂ ਤੇ ਜਿਹੜਾ ਆ ਆਪਣੀ ਚੌਕਸੀ ਜਿਹੜੀ ਆ ਉਹ ਵਧਾ ਦਿੱਤੀ ਹੈਗੀ ਆ। ਖਾਸ ਕਰਕੇ ਕਹਿੰਦੇ ਸਿਨੇਗੋਗਸ, ਮੌਸਕ, ਇਹਨਾਂ ਦੇ ਉੱਤੇ ਜਿਹੜੀ ਆ ਪੁਲਿਸ ਆ ਹੁਣ ਪੂਰੀ ਨਜ਼ਰ ਰੱਖੂਗੀ ਤਾਂ ਕਿ ਕੋਈ ਇੱਦਾਂ ਦੀ ਜਿਹੜੀ ਅਣਸਕਾਮੀ ਜਿਹੜੀ ਆ ਘਟਨਾ ਉਹ ਨਾ ਹੋਵੇ। ਜੀ ਬਿਲਕੁਲ। ਤੇ ਆਪਾਂ ਪਿਛਲੇ ਦੀ ਵੀ ਹਰਜੋਤ ਸਿੰਘ ਜੀ ਜਦੋਂ ਈਸਟਰ ਦੇ ਉੱਤੇ ਵੀ ਹਮਲਾ ਹੋਇਆ ਸੀਗਾ, ਕ੍ਰਿਸਚਨ ਜਿਹੜੇ ਈਸਟਰ ਵਰਸ਼ਿਪਰ ਸੀਗੇ, ਸੋ ਆਪਾਂ ਬਾਰ-ਬਾਰ ਕਹਿ ਰਹੇ ਹਾਂ ਵੀ ਆਪਣੇ ਪਾਸੇ ਵੀ ਜਿਹੜੇ ਵੀ ਤੁਸੀਂ ਗੁਰਦੁਆਰਿਆਂ 'ਚ ਜਾਂਦੇ ਆ ਜਾਂ ਜਿਹੜੇ ਮੰਦਿਰਾਂ ਦੇ ਵਿੱਚ ਜਾਂਦੇ ਹੋ ਤੁਸੀਂ, ਉੱਥੇ ਵੀ ਚੌਕਸੀ ਜਿਹੜੀ ਉਹ ਵਧਾਓ, ਸਤਰਕਤਾ ਜਿਹੜੀ ਆ ਹਰ ਇੱਕ ਨੂੰ ਰੱਖਣੀ ਚਾਹੀਦੀ ਆ। ਕੋਈ ਡਰਾਉਣ ਦਾ ਮਕਸਦ ਨਹੀਂ ਆ ਸਾਡਾ ਇੱਥੋਂ, ਪਰ ਸਤਰਕਤਾ ਰੱਖਣ ਦੇ ਨਾਲ ਕੋਈ ਮਾੜੀ ਗੱਲ ਨਹੀਂ ਆ। ਬੰਦੇ ਨੂੰ ਧਿਆਨ ਹੋਣਾ ਚਾਹੀਦਾ ਆ ਵੀ ਕਿੱਦਾਂ ਦਾ ਕੋਈ ਲੋਕ ਆ ਜਾ ਰਿਹਾ ਆ, ਕੋਈ ਇੱਦਾਂ ਦੀ ਚੀਜ਼ ਐਵੇਂ ਹੀ ਨਾ ਜਿਹੜੀ ਪਈ ਹੋਵੇ। ਤੁਰੰਤ ਜਿਹੜੇ ਉੱਥੇ ਅਧਿਕਾਰੀ ਨੇ ਜਾਂ ਜਿਹੜਾ ਵੀ ਤੁਹਾਨੂੰ ਲੱਗਦਾ ਆ ਬੰਦਾ, ਉਹਨਾਂ ਦੇ ਨਾਲ, ਜੇ ਤੁਹਾਨੂੰ ਕੋਈ ਨਹੀਂ ਪਤਾ ਲੱਗਦਾ, ਤੁਸੀਂ ਜ਼ਰੂਰ ਜਿਹੜੀਆਂ ਰਿਸਪੈਕਟਡ ਅਫੀਸ਼ੀਅਲਸ ਹੈਗੇ ਆ ਉਹਨਾਂ ਦੇ ਨਾਲ ਤੁਸੀਂ ਸੰਪਰਕ ਜਿਹੜਾ ਕਰਨਾ ਚਾਹੀਦਾ ਆ। ਬਹੁਤ ਚੌਕਸੀ ਵਧਾਉਣ ਦੀ ਜ਼ਰੂਰਤ ਆ। ਜਿਸ ਤਰੀਕੇ ਦੇ ਨਾਲ ਇਸ ਟਾਈਮ ਪੂਰੇ ਵਿਸ਼ਵ ਦੇ ਵਿੱਚ ਮਾਹੌਲ ਬਣਿਆ ਪਿਆ ਆ, ਜਿਹੜੇ ਫਾਰ ਰਾਈਟ ਕੰਜ਼ਰਵੇਟਿਵਸ ਦੀ ਲਹਿਰ ਚੌਂ-ਚੁਫੇਰੇ ਵੱਧ ਰਹੀ ਆ, ਨੈਸ਼ਨਲ ਜਿਹੜਾ ਰਾਸ਼ਟਰਵਾਦ ਆ ਉਸ ਦੀ ਲਹਿਰ ਵੱਧ ਰਹੀ ਆ, ਇੱਕ ਦੂਜੇ ਦੇ ਪ੍ਰਤੀ ਜਿਹੜੀ ਡਿਵੀਜ਼ਨ ਇੰਨੀ ਜ਼ਿਆਦਾ ਆ, ਚਾਹੇ ਉਹ ਪੋਲੀਟਿਕਸ ਦੇ ਕਰਕੇ ਆ, ਚਾਹੇ ਜਿਸ ਦੇ ਕਰਕੇ ਵੀ ਆ, ਹੇਟ ਜਿਹੜੀ ਵੱਧ ਰਹੀ ਆ, ਉਸ ਦੇ ਉੱਤੇ ਕਾਬੂ ਪਾਉਣ ਦੇ ਲਈ ਇੱਕ ਤਾਂ ਪਹਿਲਾਂ ਦੇਖੋ ਆਪਣੇ ਆਪ ਨੂੰ ਆਪਾਂ ਚੌਕਸ ਰੱਖੀਏ, ਸਤਰਕ ਰੱਖੀਏ, ਅਤੇ ਬਾਕੀ ਇੱਕ ਦੂਜੇ ਨਾਲ ਮਿਲ ਜੁਲ ਕੇ ਭਾਈਚਾਰਕ ਜਿਹੜੀ ਭਾਵਨਾ ਆ, ਸਦਭਾਵਨਾ ਆ, ਉਸ ਨੂੰ ਵਧਾਉਣ ਦੀਆਂ ਕੋਸ਼ਿਸ਼ਾਂ ਆਪਾਂ ਜਿਹੜੀਆਂ ਕਰਨੀਆਂ ਆ। ਇਹ ਹਮਲਾ ਕਿਸੇ ਦੇ ਨਾਲ ਕਿਤੇ ਵੀ ਜਿਹੜਾ ਆ ਉਹ ਹੋ ਸਕਦਾ ਹੈ। ਖਾਸ ਕਰਕੇ ਰੀਸੈਂਟਲੀ ਹਰਜੋਤ ਸਿੰਘ ਜੀ ਆਪਾਂ ਉਹ ਖਬਰ ਸ਼ਾਇਦ ਆਪਾਂ ਰਹਿ ਗਈ, ਆਪਾਂ ਗੱਲ ਨਹੀਂ ਕਰ ਸਕੇ ਉਸ ਚੀਜ਼ ਦੇ ਬਾਬਤ। ਸਰੀ ਦੇ ਵਿੱਚ ਜਦੋਂ ਹੁਣ ਬੀਤੇ ਦਿਨੀ ਨਗਰ ਕੀਰਤਨ ਹੋਇਆ ਸੀ, ਉੱਥੇ ਥੱਲੇ ਕਿਸੇ ਇੱਕ ਬੰਦੇ ਨੇ ਕਮੈਂਟ ਪਾਇਆ ਸੀ ਵੀ ਮਿਸਡ ਦੀ ਓਪਰਚੁਨਿਟੀ, ਵੀ ਜੇ ਕਿਤੇ ਇੱਥੇ ਪ੍ਰੈਸ਼ਰ ਕੁੱਕਰ ਬੰਬ ਜੇ ਚਲਾ ਦਿੰਦੇ ਤਾਂ ਦੇਖੋ ਕਿੰਨੇ ਲੋਕਾਂ ਨੂੰ ਜਿਹੜਾ ਆ ਉਹ ਬੇਸਿਕਲੀ ਮਾਰਿਆ ਜਾ ਸਕਦਾ ਸੀਗਾ। ਸੋ ਉਸ ਤੋਂ ਬਾਅਦ ਦੇ ਵਿੱਚ ਜਿਹੜੀ RCMP ਉੱਥੇ ਰਾਇਲ ਕੈਨੇਡੀਅਨ ਮਾਊਂਟੇਨ ਪੁਲਿਸ ਆ, ਉਹਨਾਂ ਨੇ ਉਸ ਬੰਦੇ ਨੂੰ ਗ੍ਰਿਫਤਾਰ ਕਰ ਲਿਆ, ਪੁੱਛਤਾਛ ਤਾਂ ਜਿਹੜੀ ਉਸਦੀ ਉਹ ਕੀਤੀ ਆ। ਪਰ ਦੇਖੋ ਵੀ ਕਈਆਂ ਦੇ ਮਨਾਂ ਦੇ ਵਿੱਚ ਕਿਸੇ ਦੇ ਲਈ ਵੀ ਇੱਦਾਂ ਦੀ ਜਿਹੜੀ ਉਹ ਹੇਟ ਹੋ ਸਕਦੀ ਆ। ਸੋ ਚੌਕਸੀ, ਸਤਰਕਤਾ ਜਿਹੜੀ ਆ ਉਹ ਤੁਹਾਨੂੰ ਬਣਾ ਕੇ ਰੱਖਣ ਦੀ ਜ਼ਰੂਰਤ ਆ ਹਰ ਇੱਕ ਪਾਸੇ। ਜਿੱਦਾਂ ਦੇ ਹਮਲੇ ਆਪਣਾ ਦੇਖਿਆ ਵੀ ਥੋੜ੍ਹੇ ਟਾਈਮ ਦੇ ਵਿੱਚ ਇਹ 3 ਹਮਲੇ ਜਿਹੜੇ ਹੋਏ ਆ, ਇੱਕ ਮੌਸਕ ਦੇ ਉੱਤੇ ਹੋਇਆ ਆ, ਇੱਕ ਚਰਚਿਸ ਦੇ ਵਿੱਚ ਹੋਇਆ ਆ, ਇੱਕ ਹੁਣ ਜਿਹੜੇ ਜਿਊਜ਼ ਆ ਉਹਨਾਂ ਦੇ ਵਰਸ਼ਿਪ ਸੈਂਟਰ ਸਿਨੇਗੋਗ ਦੇ ਵਿੱਚ ਹੋਇਆ ਆ। ਸੋ ਪਲੀਜ਼ ਸਾਰੇ ਜਾਣੇ ਚੌਕਸ, ਸਤਰਕਤਾ ਬਣਾ ਕੇ ਰੱਖੋ। ਸੋ ਜਿਹੜੇ ਸਿਨੇਗੋਗ ਦੇ ਰਾਬਾਈ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜੀ ਇੱਕ ਸਟੇਨ ਗਨ ਯੂਜ਼ ਕਰ ਰਿਹਾ ਸੀ 19 ਸਾਲਾਂ ਦਾ ਜਿਹੜਾ ਇਹ ਜਿਸ ਨੇ ਗੋਲੀਆਂ ਚਲਾਈਆਂ, ਕਹਿੰਦੇ ਵੀ ਉਹ ਜਾਮ ਹੋ ਗਈ, ਇਸ ਕਰਕੇ ਜਿਹੜਾ ਆ ਬਲੱਡ ਬਾਥ ਜਿਹੜਾ ਬਚਾਅ ਹੋ ਗਿਆ। ਰਾਬਈ ਗੋਲਡਸਟਾਈਨ ਜਿਹੜਾ ਆ ਉਸਨੇ ਪ੍ਰੈਸ ਕਾਨਫਰੰਸ ਦੇ ਵਿੱਚ ਪੌਵੇ ਜਿੱਥੇ ਹੈਪਨ ਹੋਇਆ ਉੱਥੇ ਇਹ ਦੱਸਿਆ, ਤੇ ਕਹਿੰਦੇ ਭਈ ਲੱਕਲੀ ਉਹਨਾਂ ਨੇ ਜਿਹੜੇ ਆ ਕੁਛ ਬਾਰਡਰ ਪੈਟਰੋਲ ਦੇ ਏਜੰਟਸ ਨੂੰ ਸੱਦਿਆ ਹੋਇਆ ਸੀ ਉਸ ਦਿਨ ਕੋਈ ਪ੍ਰੈਜੈਂਟੇਸ਼ਨ ਦੇਣ ਦੇ ਲਈ ਇਮੀਗ੍ਰੇਸ਼ਨ ਦੇ ਬਾਬਤ, ਤੇ ਉਹਨਾਂ ਦੇ ਕੋਲ ਵੀ ਜਿਹੜੀਆਂ ਗਨਜ਼ ਸੀਗੀਆਂ, ਇਸ ਕਰਕੇ ਵੀ ਕਹਿੰਦੇ ਭਈ ਉਹ ਬਚਾਅ ਹੋ ਗਿਆ। ਜੀ ਜੀ ਬਿਲਕੁਲ। ਸੋ ਦੇਖੋ ਕਿੱਡੀ ਜਿਹੜੀ ਹੈ ਇਸ ਟਾਈਮ ਨਹੀਂ ਤਾਂ ਕਿੰਨਾ ਜ਼ਿਆਦਾ ਨੁਕਸਾਨ ਹੋ ਸਕਦਾ ਸੀਗਾ। ਰਾਸ਼ਟਰਪਤੀ ਡੋਨਲਡ ਟਰੰਪ ਉਹਨਾਂ ਨੇ ਇਸ ਰੈਬਾਈ ਦੇ ਨਾਲ ਖੁਦ ਜਿਹੜੀ ਆ ਉਹ ਗੱਲਬਾਤ ਕੀਤੀ ਆ, ਉਹਨਾਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ, ਕਹਿੰਦੇ ਆ ਉਹਨਾਂ ਦੇ ਨਾਲ ਜਿਨ੍ਹਾਂ ਦੀ ਮੌਤ ਹੋਈ ਆ, ਅਤੇ ਇਹ ਉਹਨਾਂ ਨੇ ਖੁਦ ਵੀ ਕੰਡੋਲੈਂਸਿਸ ਜਿਹੜੀਆਂ ਸਾਰਿਆਂ ਦੇ ਲਈ ਘੱਲੀਆਂ ਆ। ਸੋ ਉਹਨਾਂ ਦੀ ਆਪਣੀ ਜਿਹੜੀ ਰੈਬਾਈ ਗੋਲਡਸਟਾਈਨ ਆ, ਉਹਨਾਂ ਦੀ ਜਿਹੜੀ ਗੋਲੀਬਾਰੀ ਦੇ ਵਿੱਚ ਉਂਗਲਾਂ ਜਿਹੜੀ ਆ ਉਹ ਵੀ ਇੱਕ ਕਹਿ ਲਓ ਵੀ ਛੱਲੀ ਹੋ ਗਈ, ਉਹ ਟੋਟਲੀ ਜਿਹੜੀ ਸਰੀਰ ਦੇ ਨਾਲੋਂ ਵੱਖਰੀ ਜਿਹੜੀ ਹੋ ਗਈ ਆ, ਪਰ ਫਿਰ ਵੀ ਉਹ ਅੱਗੇ ਆ ਕੇ ਮਦਦ ਕਰ ਰਿਹਾ ਅਤੇ ਅਜੇ ਵੀ ਪਿਆਰ ਦੀ ਗੱਲ ਹੀ ਕਰ ਰਹੇ ਆ, ਸਦਭਾਵਨਾ ਦੀ ਗੱਲ ਹੀ ਕਰ ਰਹੇ ਆ, ਜੋ ਕਿ ਹਰ ਇੱਕ ਚਾਹੇ ਗਿਰਜਾ ਘਰ ਆ, ਚਾਹੇ ਸਿਨੇਗੋਗ ਆ, ਚਾਹੇ ਗੁਰੂ ਘਰ ਆ, ਚਾਹੇ ਮੰਦਰ ਆ, ਇਹਨਾਂ
ਮਸਜਿਦ ਆ, ਸਾਰੇ ਥਾਂ ਤੋਂ ਇਹੀ ਜਿਹੜੀ ਗੱਲ ਹੋਣੀ ਚਾਹੀਦੀ ਹੈ ਜੀ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਬੋਇੰਗ ਦੇ ਨਾਲ ਰਿਲੇਟਡ ਹੈਗੀ ਆ। ਬੋਇੰਗ ਸ਼ੇਅਰ ਹੋਲਡਰਸ ਜਿਹੜੇ ਆ ਉਹ ਅੱਜ ਮੀਟ ਕਰ ਰਹੇ ਹੈਗੇ ਆ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਬੋਇੰਗ ਦੇ ਸ਼ੇਅਰਸ ਆ ਉਹ ਕਾਫੀ ਡਾਊਨ ਗਏ ਹੈਗੇ ਆ। ਮੇਨ ਰੀਜ਼ਨ ਜਿਹੜਾ ਆ 737 ਮੈਕਸ ਕ੍ਰਾਈਸਿਸ ਹੈਗਾ ਆ। ਸਰੋਤਿਆਂ ਨੂੰ ਪਤਾ ਹੀ ਆ ਵੀ ਕਿਸ ਤਰ੍ਹਾਂ ਇੱਕ ਲਾਇਨ ਏਅਰ ਜਿਹੜੀ ਹੈਗੀ 737 ਉਹ ਕ੍ਰੈਸ਼ ਹੋ ਗਈ ਸੀ ਪਿਛਲੇ ਦਿਨਾਂ ਦੇ ਵਿੱਚ। ਉਹ ਤੋਂ ਪਹਿਲਾਂ ਵੀ ਇੱਕ ਜਿਹੜਾ 737 ਉਹ ਕ੍ਰੈਸ਼ ਹੋਇਆ ਸੀ ਇੰਡੋਨੇਸ਼ੀਆ 'ਚ, ਤੇ ਪਿਛਲਾ ਜਿਹੜਾ ਆ ਉਹ ਸੋਮਾਲੀਆ 'ਚ ਹੋਇਆ ਸੀ, ਤੇ ਕਾਫੀ ਲੋਕਾਂ ਦੀਆਂ ਮੌਤਾਂ ਹੋਈਆਂ ਸੀ। ਉਹ ਤੋਂ ਬਾਅਦ ਲਗਭਗ ਸਾਰੇ ਹੀ ਮੁਲਕਾਂ ਨੇ ਜਿਹੜੇ ਬੋਇੰਗ 737 ਆ ਉਹਨਾਂ ਨੂੰ ਡਾਊਨ ਕਰ ਦਿੱਤਾ ਸੀ, ਤੇ ਇਸੇ ਕਰਕੇ ਜਿਹੜੇ ਆ 34% ਦੇ ਕਰੀਬ ਜਿਹੜੇ ਕਹਿੰਦੇ ਸ਼ੇਅਰਸ ਆ ਉਹ ਡਾਊਨ ਗਏ ਹੈਗੇ ਆ ਇਹਨਾਂ ਦੇ ਬੋਇੰਗ 37 ਦੇ। ਸੋ ਅੱਜ ਮੀਟਿੰਗ ਚੱਲ ਰਹੀ ਆ, ਤੇ ਲੋਕ ਕਾਫੀ ਜਿਹੜਾ ਸ਼ੇਅਰ ਹੋਲਡਰਸ ਹੈਗੇ ਆ ਉਹ ਬੋਇੰਗ ਦੇ CEO ਦੇ ਉੱਤੇ ਗੁੱਸਾ ਕਰ ਰਹੇ ਹੈਗੇ ਆ ਵੀ ਜਿਹੜੇ ਸੌਫਟਵੇਅਰ ਪ੍ਰੋਗਰਾਮ ਆ ਉਸ ਨੂੰ ਜਦੋਂ ਪਹਿਲੀ ਵਾਰੀ ਜਿਹੜਾ ਪਲੇਨ ਡਿੱਗਿਆ ਸੀ ਉਹ ਤੋਂ ਬਾਅਦ ਕਿਉਂ ਨਹੀਂ ਫਿਕਸ ਕੀਤਾ ਗਿਆ। ਜੀ ਬਿਲਕੁਲ। ਹੁਣ ਜਿੱਦਾਂ ਤੁਸੀਂ ਦੱਸ ਰਹੇ ਹੋ ਵੀ ਸ਼ਿਕਾਗੋ ਦੇ ਵਿੱਚ ਜਿਹੜੀ ਆਪਣੇ ਸ਼ੇਅਰ ਹੋਲਡਰਸ ਦੇ ਨਾਲ ਮੁਲਾਕਾਤ ਉਹਨਾਂ ਦੀ ਹੋਣੀ ਆ। ਸੋ ਕਾਫੀ ਸਮੱਸਿਆ ਦੇ ਵਿੱਚੋਂ ਬੋਇੰਗ ਕਿਤੇ ਨਾ ਕਿਤੇ ਲੰਘ ਰਿਹਾ ਆ, ਅਤੇ ਜਿਹੜੀ ਚਰਚਾਵਾਂ ਜਿਹੜੀਆਂ ਹਰਜੋਤ ਸਿੰਘ ਜੀ ਚੱਲ ਰਹੀਆਂ ਆ, ਜਿਹੜੇ ਸੇਫਟੀ ਵਾਲੀਆਂ ਏਜੰਸੀਜ਼ ਆ ਉਹਨਾਂ ਨੂੰ ਕੋਈ ਕਾਹਲੀ ਨਹੀਂ ਆ ਵੀ ਬੋਇੰਗ ਵਾਲਿਆਂ ਨੂੰ ਜਿਹੜਾ ਜਲਦੀ ਦੁਬਾਰਾ ਉਹਨਾਂ ਦੀਆਂ ਉਡਾਨਾਂ ਜਿਹੜੀਆਂ ਸ਼ੁਰੂ ਕਰਵਾਈਆਂ ਜਾਣ ਇਸ ਜਹਾਜ਼ ਦੀਆਂ, ਜਿੰਨੀ ਦੇਰ ਤੱਕ ਉਹਨਾਂ ਦੇ ਸੇਫਟੀ ਕੰਸਰਨ ਠੀਕ ਨਹੀਂ ਹੋ ਜਾਂਦੇ। ਤੇ ਪਰ ਬੋਇੰਗ ਤਾਂ ਚਾਹੇਗਾ ਵੀ ਜਲਦੀ ਹੋਵੇ, ਪਰ CEO ਵਾਕਿਆ ਹੀ ਜਿਹੜਾ ਇਸ ਪੂਰੇ ਮਾਮਲੇ ਦੇ ਵਿੱਚ ਚੁੱਪ ਰਹਿਣ ਕਰਕੇ ਜਿਹੜਾ ਬਚਿਆ ਰਿਹਾ ਆ ਹਾਲ ਦੀ ਘੜੀ। ਪਰ ਹੁਣ ਪਹਿਲੀ ਵਾਰੀ ਸ਼ੇਅਰ ਹੋਲਡਰਸ ਦਾ ਜਿਹੜਾ ਉਸਨੇ ਸਾਹਮਣਾ ਉੱਥੇ ਕਰਨਾ ਆ, ਤੇ ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ। ਅਜੇ ਅਗਸਤ ਤਾਈਂ ਤਾਂ ਇਹੀ ਚਰਚਾਵਾਂ ਨੇ ਵੀ ਜਿਹੜਾ ਬੋਇੰਗ 737 ਆ ਉਹ ਗਰਾਊਂਡਡ ਰਹਿਣਗੇ, ਜ਼ਮੀਨ ਦੇ ਨਾਲ ਲੱਗੇ ਰਹਿਣਗੇ ਜੀ। ਅਗਲੀ ਜਿਹੜੀ ਗੱਲ ਕਰਦੇ ਆ, ਇਸ ਟਾਈਮ ਜਿਹੜੇ ਰਾਸ਼ਟਰਪਤੀ ਟਰੰਪ ਐਡਮਿਨਿਸਟ੍ਰੇਸ਼ਨ ਉਹਨਾਂ ਦੀ ਆ, ਉਹਨਾਂ ਦੇ ਜਿਹੜੇ ਅਫੀਸ਼ੀਅਲਸ ਦਾ ਇੱਕ ਹਿਸਾਬ ਦੇ ਨਾਲ ਟਕਰਾਵ ਜਿਹੜਾ ਕਾਂਗਰਸ ਦੇ ਨਾਲ ਦੇਖਿਆ ਜਾ ਰਿਹਾ ਆ। ਅਟਾਰਨੀ ਜਨਰਲ ਵਿਲੀਅਮ ਬਾਰ ਉਹਨਾਂ ਨੂੰ ਹੀਅਰਿੰਗ ਦੇ ਲਈ ਜਿਹੜਾ ਪੁੱਛਿਆ ਗਿਆ ਸੀਗਾ ਵੀ ਹੀਅਰਿੰਗ ਦੇ ਉੱਤੇ ਆਓ ਕਮੇਟੀ ਦੇ ਸਾਹਮਣੇ, ਜਿਹੜੀ ਕਿ ਡੈਮੋਕ੍ਰੇਟਸ ਲੀਡ ਕਰ ਰਹੇ ਨੇ, ਪਰ ਉਸ ਨੂੰ ਲੈ ਕੇ ਕਾਫੀ ਜਿਹੜੀਆਂ ਚਰਚਾਵਾਂ ਤੇਜ਼ ਨੇ ਵੀ ਸ਼ਾਇਦ ਇਹ ਹੀਅਰਿੰਗ ਦੇ ਵਿੱਚ ਅਟਾਰਨੀ ਜਨਰਲ ਬਿਲ ਬਾਰ ਜਿਹੜੇ ਆ ਉਹ ਨਹੀਂ ਆਉਣਗੇ। ਸੋ ਵੀਰਵਾਰ ਨੂੰ ਉਹਨਾਂ ਨੇ ਹੀਅਰਿੰਗ ਰੱਖੀ ਆ ਹਾਊਸ ਜੁਡੀਸ਼ਰੀ ਕਮੇਟੀ ਨੇ, ਜਿਸ ਦੇ ਵਿੱਚ ਸਪੈਸ਼ਲ ਕਾਉਂਸਲ ਰੋਬਰਟ ਮਿਊਲਰ ਦੀ ਰਿਪੋਰਟ ਦੇ ਉੱਤੇ ਜਿਹੜੀਆਂ ਚਰਚਾ ਉਹਨਾਂ ਨੇ ਕਰਨੀ ਆ। ਤੇ ਇਸ ਟਾਈਮ ਇਹ ਅਨਕਲੀਅਰ ਆ, ਪਰ ਐਸੇ ਸੰਕੇਤ ਜਿਹੜੇ ਜ਼ਰੂਰ ਮਿਲ ਰਹੇ ਆ ਬਿਲ ਬਾਰ ਜਿਹੜੇ ਅਟਾਰਨੀ ਜਨਰਲ ਨੇ ਵੀ ਉਹ ਇੱਥੇ ਨਹੀਂ ਹੋਣਗੇ। ਸੋ ਲੈਟਸ ਸੀ ਜਿਹੜਾ ਇਸ ਦੇ ਵਿੱਚ ਕਿੱਦਾਂ ਹੁੰਦਾ ਹੈ, ਕਿਉਂਕਿ ਅਨਰਿਡੈਕਟਿਡ ਰਿਪੋਰਟ ਦੀ ਜਿਹੜੀ ਮੰਗ ਆ ਉਹ ਹਾਊਸ ਜੁਡੀਸ਼ਰੀ ਕਮੇਟੀ ਨੇ ਵੀ ਬਹੁਤ ਸਾਰੇ ਹੋਰ ਕਾਂਗਰਸ ਵੂਮਨ ਜਿਹੜੀ ਆ ਉਹਨਾਂ ਨੇ ਕੀਤੀ ਆ, ਤੇ ਵੀ ਜਨਤਕ ਵੀ ਜਿਹੜੀ ਇਸ ਰਿਪੋਰਟ ਨੂੰ ਕੀਤਾ ਜਾਵੇ। ਸੋ ਲੈਟਸ ਸੀ ਕੀ ਬਣਦਾ ਆ। ਤੇ ਇੱਕ ਇਹ ਵੀ ਚੀਜ਼ ਹਰਜੋਤ ਸਿੰਘ ਜੀ, ਪਿਛਲੇ ਹਫਤੇ ਦੇ ਵਿੱਚ ਖਬਰ ਆਈ ਸੀ ਵੀ ਰਾਸ਼ਟਰਪਤੀ ਟਰੰਪ ਨੇ ਆਪਣੇ ਐਡਮਿਨਿਸਟ੍ਰੇਸ਼ਨ ਦੇ ਸਾਰੇ ਲੋਕਾਂ ਨੂੰ ਕਿਸੇ ਵੀ ਤਰੀਕੇ ਦੀ ਹੀਅਰਿੰਗ ਦੇ ਉੱਤੇ ਜਾਣ ਤੋਂ ਰੋਕ ਲਾ ਦਿੱਤੀ ਆ ਵੀ ਤੁਸੀਂ ਜਿਹੜਾ ਆ ਕਿਸੇ ਵੀ ਹੀਅਰਿੰਗ ਦੇ ਉੱਤੇ ਨਹੀਂ ਜਾਣਾ ਜੀ। ਅਗਲੀ ਖਬਰ ਵੱਲ ਚੱਲੀਏ, ਜਿਹੜੀ NRA ਆ ਨੈਸ਼ਨਲ ਰਾਈਫਲ ਐਸੋਸੀਏਸ਼ਨ ਆ, ਉਹਨਾਂ ਦੀ ਨਿਊਯਾਰਕ ਦੇ ਜਿਹੜੇ ਅਟਾਰਨੀ ਜਨਰਲ ਆ ਤੇ ਉਹਨਾਂ ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈਗੀ ਆ, ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਆ ਵੀ ਉਹ ਇਲੀਗਲੀ ਜਿਹੜੀ ਆ ਨੈਸ਼ਨਲ ਰਾਈਫਲ ਐਸੋਸੀਏਸ਼ਨ ਦੀ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਆ। ਤੇ NRA ਜਿਹੜੀ ਆ ਇੱਕ ਤਰ੍ਹਾਂ ਨਾਲ ਕਹਿੰਦੇ ਵੀ ਅੰਡਰ ਸੀਜ਼ ਹੈਗੀ ਆ। ਨਿਊਯਾਰਕ ਦੇ ਗਵਰਨਰ ਜਿਹੜੇ ਐਂਡਰਿਊ ਕੋਮੋ ਹੈਗੇ ਆ ਉਹਨਾਂ ਵੱਲੋਂ ਉੱਥੇ ਜਿੱਦਾਂ ਮਿਸਮੈਨੇਜਮੈਂਟ ਫੰਡਿੰਗ ਦੀ ਇਸ ਤਰ੍ਹਾਂ ਦੀ ਪਾਈ ਗਈ ਹੈਗੀ ਆ। ਕਹਿੰਦੇ $2 ਲੱਖ ਦੇ ਜਿਹੜੇ ਕਲੋਥਸ ਖਰੀਦੇ ਗਏ ਸੀ ਇੱਕ NRA ਦੇ ਵੈਂਡਰਸ ਵੱਲੋਂ, ਇੰਪਰੋਪਰ ਯੂਜ਼ ਹੋਇਆ ਹੈਗਾ ਆ। ਪਰ ਜਿਹੜੇ ਨਿਊਯਾਰਕ ਦੇ ਅਟਾਰਨੀ ਜਨਰਲ ਹੈਗੇ ਆ ਉਹ ਕਹਿੰਦੇ ਵੀ ਮੈਂ ਜਿਹੜੇ ਆ ਆਪਣੀ ਸਟੇਟ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਬਚਾਉਣਾ ਚਾਹੁੰਦੇ ਆ, ਕਿਉਂਕਿ ਜਿਹੜੀ ਗਨ ਵਾਇਲੈਂਸ ਹੈਗੀ ਆ ਉਹ ਅੱਜ ਦੀ ਤਰੀਕ ਦੇ ਵਿੱਚ ਨੈਸ਼ਨਲ
ਕ੍ਰਾਈਸਿਸ ਬਣਿਆ ਹੋਇਆ ਹੈਗਾ ਆ, ਤੇ ਜਿਹਦੇ ਕਰਕੇ ਬਹੁਤ ਸਾਰੇ ਜਿਹੜੇ ਇਨੋਸੈਂਟ ਬੱਚੇ ਆ ਉਹ ਵੀ ਮਾਰੇ ਜਾ ਰਹੇ ਹੈਗੇ ਆ। ਜੀ ਬਿਲਕੁਲ। ਸੋ NRA ਦੱਸੀਏ ਵੀ ਜਿਹੜੀ ਨੈਸ਼ਨਲ ਰਾਈਫਲ ਐਸੋਸੀਏਸ਼ਨ ਆ, ਵੱਧ ਤੋਂ ਵੱਧ ਉਹਨਾਂ ਦਾ ਇਹੀ ਹੈਗਾ ਵੀ ਉਹਨਾਂ ਦੇ ਜਿਹੜੇ ਲੋਕ ਮੈਂਬਰ ਬਣਦੇ ਆ ਵੱਧ ਤੋਂ ਵੱਧ ਗਨਸ ਜਿਹੜੇ ਉਹ ਬਾਏ ਕਰਦੇ ਆ, ਤੇ ਜਿਹੜੀ ਸੈਕਿੰਡ ਅਮੈਂਡਮੈਂਟ ਆ ਅਮਰੀਕਾ ਦੇ ਵਿੱਚ ਵੀ ਰਾਈਟ ਟੂ ਬੇਅਰ ਆਰਮਸ, ਉਸ ਦੀ ਇਹ ਪ੍ਰੋਟੈਕਸ਼ਨ ਦੇ ਲਈ ਜਾਂ ਉਸ ਨੂੰ ਵੱਧ ਤੋਂ ਵੱਧ ਲਾਗੂ ਕਰਾਉਣ ਦੇ ਲਈ ਉਸ ਦੇ ਉੱਤੇ ਲੱਗ ਰਹੀਆਂ ਰੋਕਾਂ ਦੇ ਖਿਲਾਫ ਜਿਹੜੀ ਆ ਇਹ ਲਗਾਤਾਰ ਲੜਾਈ ਕਰਦੇ ਆ। ਤੇ ਇੱਕ ਜ਼ਿਕਰਯੋਗ ਗੱਲ ਇਹ ਹੈਗੀ, ਹਰਜੋਤ ਸਿੰਘ ਜੀ, ਇਹਨਾਂ ਦੀ ਕਨਵੈਨਸ਼ਨ ਹੋਈ, ਉੱਥੇ ਕਿਸੇ ਨੂੰ ਵੀ ਗਨਸ ਜਿਹੜੀਆਂ ਲੈ ਕੇ ਜਾਣਾ ਅਲਾਊਡ ਨਹੀਂ ਸੀਗਾ। ਹੁਣ ਨੈਸ਼ਨਲ ਰਾਈਫਲ ਐਸੋਸੀਏਸ਼ਨ ਵਾਲਿਆਂ ਦੀ ਹੈਗੀ ਆ ਤੇ ਹੁਣ ਉੱਥੇ ਗਨਸ ਅਲਾਊਡ ਨਹੀਂ ਆ, ਤੇ ਬਾਕੀ ਜਦੋਂ ਹੋਰ ਥਾਵਾਂ ਦੇ ਉੱਤੇ ਸੇਫਟੀ ਦੇ ਕੰਸਰਨ ਤੋਂ ਕਹਿੰਦੇ ਆ ਵੀ ਗਨਸ ਜਿਹੜੀਆਂ ਬੈਨ ਕੀਤੀਆਂ ਜਾਣ, ਤਾਂ ਕਹਿੰਦੇ ਆ ਵੀ ਨਾ ਨਾ ਨਾ, ਇੱਦਾਂ ਕਿੱਦਾਂ ਤੁਸੀਂ ਸਾਡੀਆਂ ਗਨਸ ਜਿਹੜੀਆਂ ਖੋ ਸਕਦੇ ਹੋ, ਜਾਂ ਫਿਰ ਤੁਸੀਂ ਇੱਥੇ ਐਗਜ਼ਾਮਪਲ ਸੈੱਟ ਕਰੋ ਵੀ ਦੈਟਸ ਫਾਈਨ, ਵੀ ਚਾਹੇ ਕੋਈ ਵੀ ਆ ਤੁਸੀਂ ਉੱਥੇ ਇਸ ਕਨਵੈਨਸ਼ਨ ਦੇ ਵਿੱਚ ਜਿਹੜੀ ਆ ਉਹ ਗਨ ਲੈ ਕੇ ਆਉਣ। ਰੀਸੈਂਟਲੀ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਤੇ ਜਿਹੜੇ ਉਪ ਰਾਸ਼ਟਰਪਤੀ ਮਾਈਕ ਪੈਂਸ ਆ, ਉਹਨਾਂ ਨੇ ਵੀ ਇਸ ਕਨਵੈਨਸ਼ਨ ਦੇ ਉੱਤੇ ਜਾ ਕੇ ਆਪਣੀ ਲੋਕਾਂ ਨੂੰ ਉੱਥੇ ਸੰਬੋਧਨ ਜਿਹੜਾ ਆ ਉਹ ਕੀਤਾ ਸੀ। ਤੇ ਉਹਨਾਂ ਨੇ ਇਨਫੈਕਟ ਜਿਹੜੀ UN ਦੀ ਇੱਕ ਆਰਮਜ਼ ਟਰੀਟੀ ਸੀ ਉਸ ਦੇ ਵਿੱਚੋਂ ਪੁੱਲ ਆਊਟ ਕਰਨ ਦੀ, ਉਸ ਦੇ ਵਿੱਚੋਂ ਬਾਹਰ ਨਿਕਲਣ ਦੀ ਵੀ ਇੱਕ ਗੱਲ ਕੀਤੀ ਗਈ ਸੀ। ਇੱਕ ਮੌਕ ਐਗਜ਼ੀਕਿਊਟਿਵ ਆਰਡਰ ਜਿਹੜਾ ਉੱਥੇ ਲੈ ਕੇ ਗਏ ਸੀ, ਜਿਹੜਾ ਉੱਥੇ ਉਹਨਾਂ ਨੇ ਸਾਰਿਆਂ ਦੇ ਸਾਹਮਣੇ ਜਿਹੜਾ ਸਾਈਨ ਉੱਥੇ ਕਰ ਦਿੱਤਾ ਸੀਗਾ ਵੀ ਦੇਖੋ ਜਿਹੜੀ UN ਦੀ ਇੱਕ ਆਰਮਜ਼ ਟਰੀਟੀ ਆ ਉਸ ਦੇ ਵਿੱਚੋਂ ਅਸੀਂ ਬਾਹਰ ਔਰ ਬਹੁਤ ਹੀ ਜਲਦ ਉੱਥੋਂ ਜਾ ਰਹੇ ਹਾਂ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੇ ਜੋ ਬਾਈਡਨ ਆ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੈਗੇ ਡੈਮੋਕ੍ਰੈਟਿਕ ਪਾਰਟੀ ਵੱਲੋਂ, ਉਹਨਾਂ ਨੂੰ ਕਹਿੰਦੇ ਵੀ ਅਮਰੀਕਾ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਆ ਫਾਇਰ ਫਾਈਟਰਸ ਦੀ ਯੂਨੀਅਨ ਹੈਗੀ ਆ, ਇੰਟਰਨੈਸ਼ਨਲ ਐਸੋਸੀਏਸ਼ਨ ਆਫ ਫਾਇਰ ਫਾਈਟਰਸ, ਉਹਨਾਂ ਨੇ ਐਂਡੋਰਸ ਕੀਤਾ ਹੈਗਾ 2020 ਦੀ ਜਿਹੜੀ ਰੇਸ ਹੋਣੀ ਆ। ਤੇ ਉਹਦੇ ਸੰਬੰਧ ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਆ ਡਿਊਜ਼ ਲੋਕਾਂ ਤੋਂ ਇਕੱਠੇ ਕਰਦੇ ਹੈਗੇ ਆ ਆਪਣੇ ਮੈਂਬਰਸ ਤੋਂ, ਤੇ ਉਹਨਾਂ ਨੂੰ ਜਿਹੜੇ ਮਿਸਯੂਜ਼ ਕਰਦੇ ਹੈਗੇ ਆ। ਸੋ ਮੈਂ ਕਦੇ ਵੀ ਪਈ ਜਿਹੜੇ ਯੂਨੀਅਨਸ ਆ ਉਹਨਾਂ ਤੋਂ ਐਂਡੋਰਸਮੈਂਟ ਨਹੀਂ ਲਵਾਂਗਾ। ਜੀ ਜੀ ਬਿਲਕੁਲ। ਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਜਿਹੜੀ ਫਾਰ ਰਾਈਟ ਦੀ ਆਪਾਂ ਗੱਲ ਕਰਦੇ ਹਾਂ, ਜਿਹੜੇ ਰਾਸ਼ਟਰਵਾਦ ਆ ਉਸ ਦੀ ਲਹਿਰ ਚੌਸ਼ ਫੇਰੇ ਪੂਰੇ ਵਿਸ਼ਵ ਦੇ ਵਿੱਚ ਜਿਹੜੀ ਚੱਲ ਰਹੀ ਆ। ਸਪੇਨ ਦੇ ਵਿੱਚ ਕਹਿੰਦੇ ਹੁਣ ਤਾਂ ਜਿਹੜੀ ਉੱਥੇ ਦੀ ਲੈਫਟ ਸੋਸ਼ਲਿਸਟ, ਸੈਂਟਰ ਲੈਫਟ ਜਿਹੜੀ ਸੋਸ਼ਲਿਸਟ ਪਾਰਟੀ ਆ ਉੱਥੇ ਜਿੱਤ ਗਈ ਆ। ਪ੍ਰਾਈਮ ਮਿਨਿਸਟਰ ਪੈਡਰੋ ਸੈਂਚੇਜ਼ ਦੀ ਜਿਹੜੀ ਕਹਿ ਲਓ ਵੀ ਲੀਡਰਸ਼ਿਪ ਦੇ ਵਿੱਚ, ਜਿਸ ਦੇ ਵਿੱਚ ਉਹਨਾਂ ਨੇ 29% ਵੋਟਾਂ ਵੀ ਜਿਹੜੀਆਂ ਜਿੱਤੀਆਂ, ਤੇ 123 ਸੀਟਾਂ 350 ਦੀ ਜਿਹੜੀ ਉੱਥੇ ਦੀ ਕਾਂਗਰਸ ਆਫ ਡੈਪੂਟੀਜ਼ ਦੇ ਵਿੱਚ ਜਿੱਤੀਆਂ ਆ। ਪਰ ਕਹਿੰਦੇ ਉਹਦੇ ਵਿੱਚ ਮੇਨ ਇੱਕ ਗੱਲ ਇਹ ਦੇਖਣ ਵਾਲੀ ਰਹੀ ਵੀ ਜਿਹੜੀ ਫਾਰ ਰਾਈਟ ਵੌਕਸ ਪਾਰਟੀ ਆ ਸਪੇਨ ਦੇ ਵਿੱਚ, ਉਸਨੇ ਵੀ ਕਾਫੀ ਇਨਰੋਡਸ ਕੀਤੀਆਂ ਆ। ਸੋ ਜਿਹੜੀ ਇਹ ਕੰਜ਼ਰਵੇਟਿਵ ਪਾਰਟੀ ਆ ਉੱਦਾਂ ਭਾਵੇਂ ਕਹਿੰਦੇ ਉਹਨੇ 66 ਸੀਟਾਂ ਜਿੱਤੀਆਂ ਨੇ, 17% ਪਰ ਵੋਟਾਂ ਜਿਹੜੀਆਂ ਉਹਨਾਂ ਨੇ ਲਈਆਂ ਆ। ਸੋ ਪਿਛਲੀ ਦੀਆਂ ਇਲੈਕਸ਼ਨ ਦੇ ਨਾਲੋਂ ਉੱਦਾਂ ਇਲੈਕਸ਼ਨ ਦੇ ਵਿੱਚ ਇਹਨਾਂ ਦਾ ਹਾਲਾਤ ਕਹਿੰਦੇ ਆ, ਚਾਹੇ ਦੂਜੀ ਸਰਕਾਰ ਜਿਹੜੀ ਉਹ ਬਣੀ ਆ, ਪਰ ਫਾਰ ਰਾਈਟ ਵਾਲੇ ਜਿਹੜੇ ਕੰਜ਼ਰਵੇਟਿਵ ਵਾਲੇ ਆ ਉਹਨਾਂ ਦਾ ਪੱਲੜਾ ਕਿਤੇ ਨਾ ਕਿਤੇ ਇਸ ਪੱਖੋਂ ਜਿਹੜਾ ਭਾਰਾ ਰਿਹਾ ਵੀ ਪਹਿਲੋਂ ਦੇ ਨਾਲੋਂ ਉਹਨਾਂ ਨੇ ਵਧੀਆ ਪ੍ਰਦਰਸ਼ਨ ਕੀਤਾ ਆ। ਸੋ 10% ਵੋਟਾਂ ਜਿਹੜੀਆਂ ਫਾਰ ਰਾਈਟ ਵੌਕਸ ਪਾਰਟੀ ਆ ਉਹਨਾਂ ਨੇ ਉੱਤੇ ਜਿੱਤੀਆਂ, ਤੇ 24 ਸੀਟਾਂ ਜਿਹੜੀਆਂ ਜਿੱਤਣ ਦੇ ਵਿੱਚ ਕਾਮਯਾਬ ਰਹੇ ਨੇ। ਸੋ ਇਹ ਜਿਹੜਾ ਰਾਸ਼ਟਰਵਾਦ ਆ, ਜਿਹੜਾ ਫਾਰ ਰਾਈਟ ਜਿਹੜੀ ਮੂਵਮੈਂਟ ਆ, ਉਹ ਸਾਰੇ ਪਾਸੇ ਪੂਰੇ ਵਿਸ਼ਵ ਦੇ ਵਿੱਚ ਇਸ ਟਾਈਮ ਆਪਣੇ ਪਰ ਫੈਲਾ ਰਹੀ ਆ। ਜੀ, ਅਗਲੀ ਖਬਰ ਵੱਲ ਚਲੀਏ। ਜਿਹੜੇ AOC ਹੈਗੀ ਆ, ਅਲੈਗਜ਼ੈਂਡਰੀਆ ਓਕੈਸੀਓ-ਕੋਰਟਿਸ, ਨਵੀਂ ਕਾਂਗਰਸ ਵੂਮਨ ਹੈਗੀ ਆ, ਉਹਨਾਂ ਨੇ ਕੈਲੀਅਨ ਕੌਨਵੇ ਜਿਹੜੀ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਐਡਵਾਈਜ਼ਰ, ਉਹਨੂੰ ਕਿਹਾ ਆ ਵੀ ਉਹ ਉਹਨਾਂ ਦੇ ਉੱਤੇ ਬਿਨਾਂ ਕਿਸੇ ਗੱਲ ਦੇ ਉੱਤੇ ਜਿਹੜਾ ਆ ਪੁਆਇੰਟ ਕੱਸ ਰਹੀ ਹੈਗੀ ਆ। ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਕ੍ਰਿਸਚੀਅਨ ਚਰਚਸ ਦੇ ਵਿੱਚ ਅਟੈਕ ਕੀਤਾ ਗਿਆ ਸੀ, ਤੇ ਉਸ ਤੋਂ ਬਾਅਦ ਜਿਹੜੀ ਅਲੈਗਜ਼ੈਂਡਰੀਆ ਓਕੈਸੀਓ-ਕੋਰਟਿਸ ਆ ਉਹਨਾਂ ਵੱਲੋਂ ਕੋਈ ਬਿਆਨ ਨਹੀਂ ਆਇਆ ਸੀ। ਤੇ ਅੱਜ ਉਹਨਾਂ ਨੇ ਆਪਣੇ ਟਵਿੱਟਰ ਦੇ ਅਕਾਊਂਟ ਤੇ ਦੱਸਿਆ ਵੀ ਉਹ ਆਪਣੀ ਜਿਹੜੀ ਗ੍ਰੈਂਡ ਮਦਰ ਆ ਉਸ ਨੂੰ ਮਿਲਣ ਪੋਰਟੋ ਰੀਕੋ 'ਚ ਗਈ ਹੋ ਸੀ, ਤੇ ਕਿਸੇ ਤਰ੍ਹਾਂ ਦਾ ਵੀ ਉਹ ਟੈਕ ਯੂਜ਼ ਨਹੀਂ ਕਰ ਰਹੀ ਸੀ, ਇਸ ਕਰਕੇ ਉਸਨੇ ਬਿਆਨ ਨਹੀਂ ਦਿੱਤਾ। ਪਰ ਕੈਲੀਅਨ ਕੌਨਵੇ ਕਹਿੰਦੀ ਆ ਵੀ ਕੌਣ ਹੁੰਦੀ ਆ ਉਹਨੂੰ ਪੁੱਛਣ ਵਾਲੀ ਵੀ ਮੈਂ ਘੱਟ ਕ੍ਰਿਸਚੀਅਨ ਆ। ਜੀ ਜੀ, ਤੇ ਇੱਥੇ ਇੱਕ ਆਪਾਂ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਆਉਂਦੇ ਹਾਂ ਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਚੱਲਦਾ ਰਹੇਗਾ। ਜੀ,
USA, KOBO, Yuba City, 1450 AM, KIID, Sacramento, 1470 AM, KWIU, Fresno, 1300 AM, KLHC, Bakersfield, 1350 AM. ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਣਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 5304155959 530 415 5959। ਮੈਨੀ ਹੇਅਰ 5303007663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। My IRP Services 7501 Victory Avenue, Sacramento। ਹੁਣ DMV ਦੇ ਵਿੱਚ ਲੰਬੀਆਂ ਲਾਈਨਾਂ 'ਚ ਇੰਤਜ਼ਾਰ ਕਰਨ ਦੀ ਜ਼ਰੂਰਤ ਨਹੀਂ। ਇਲਾਕੇ ਦੇ ਵਿੱਚ ਸਭ ਤੋਂ ਘੱਟ ਦਾਮਾਂ ਦੇ ਉੱਤੇ ਕਾਰ, ਮੋਟਰਸਾਈਕਲ ਰਜਿਸਟ੍ਰੇਸ਼ਨ, ਸੇਮ ਡੇ IRP ਰਜਿਸਟ੍ਰੇਸ਼ਨ ਵਿਦ ਵੈਰੀਫਿਕੇਸ਼ਨ, IFTA 2290 ਟੈਕਸਿਸ, ਹਰ ਤਰ੍ਹਾਂ ਦੇ ਕਾਰ, ਟਰੱਕ ਦੇ ਪਰਮਿਟਸ, ਕਾਰਪੋਰੇਸ਼ਨ, DOT, MC ਅਥਾਰਟੀ ਸੈਟਅਪ ਤੇ ਨੋਟਰੀ ਸਰਵਿਸ ਦੀਆਂ ਸੇਵਾਵਾਂ ਲੈ ਸਕਦੇ ਹੋ। ਕਾਲ ਜੇ ਮਸੂਤਾ 916 520 0904 916 520 0904। My IRP Services, ਸੈਕਰਾਮੈਂਟੋ। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ, 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500 408 272 2500। ਪੰਜਾਬੀ ਅਮਰੀਕਨ ਹੈਰੀਟੇਜ ਸੁਸਾਇਟੀ ਬੜੇ ਮਾਣ ਦੇ ਨਾਲ ਪੇਸ਼ ਕਰਦੇ ਹਨ 25ਵਾਂ ਸਾਲਾਨਾ ਨਾਨ ਪ੍ਰੋਫਿਟ ਪੰਜਾਬੀ ਅਮਰੀਕਨ ਮੇਲਾ 26 ਮਈ ਦਿਨ ਐਤਵਾਰ ਨੂੰ ਯੂਬਾ ਸਿਟੀ ਫੇਅਰ ਗਰਾਊਂਡਸ 442 ਫ੍ਰੈਂਕਲਿਨ ਐਵਨਿਊ, ਯੂਬਾ ਸਿਟੀ ਵਿਖੇ। ਪਹੁੰਚ ਰਹੇ ਕਲਾਕਾਰ ਮੰਨਤ ਨੂਰ, ਨਿੰਜਾ, ਜਾਰਡਨ ਸੰਧੂ, ਗਗਨ ਕੋਕੜੀ ਤੇ ਗੁਰਮੀਤ ਸਿੰਘ। ਟੌਪ ਦੀਆਂ ਅਮਰੀਕਨ ਭੰਗੜਾ ਤੇ ਗਿੱਧਾ ਟੀਮ ਪਰਫਾਰਮ ਕਰਨਗੀਆਂ। ਪ੍ਰੀ ਸੇਲ ਟਿਕਟ $15, ਡੋਰ ਦੇ ਉੱਤੇ ਟਿਕਟ $20 ਦੀ ਹੋਵੇਗੀ। ਟਿਕਟਾਂ ਪੰਜਾਬੀ ਸਟੋਰਾਂ ਤੇ ਉਪਲਬਧ। 50 ਤੋਂ ਵੱਧ ਵੱਖੋ ਵੱਖਰੇ ਬੂਥ ਹੋਣਗੇ। ਜਾਣਕਾਰੀ ਲਈ ਸਪਾਂਸਰਸ਼ਿਪ ਲਈ ਕਾਲ ਅਮਰੀਕ ਧੁੱਗਾ 9165057141 ਜਾਂ ਸਤਨਾਮ ਟਾਟਲਾ 5303151248। ਪੰਜਾਬੀ ਮੇਲਾ ਯੂਬਾ ਸਿਟੀ 26 ਮਈ ਦਿਨ ਐਤਵਾਰ। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ। ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ, 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 9168656659 या Parampreet Singh Daddi 6615103143। ਜੱਟਾਂ ਦੇ ਬਲਾਉਂਦੇ ਬੱਕਰੇ, ਕੋਈ ਆਣ ਕੇ ਮਾਈ ਦਾ ਲਾਲ ਟੱਕਰੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਆਪ ਜੀ ਦਾ ਸੁਰਿੰਦਰ ਛਿੰਦਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਰੋਤਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਸ਼੍ਰੀਲੰਕਾ ਦੇ ਵਿੱਚ ਸਭ ਨੂੰ ਪਤਾ ਵੀ ਕੁਝ ਦਿਨ ਪਹਿਲਾਂ ਜਿਹੜੇ ਆ ਇੱਕ ਅੱਤਵਾਦੀ ਹਮਲਾ ਹੋਇਆ ਸੀ, ਜਿੱਥੇ ਕਿ ਉੱਥੇ ਦੇ ਚਰਚਿਜ਼ ਈਸਟਰ ਸੰਡੇ ਵਾਲੇ ਦਿਨ ਤੇ ਉੱਥੇ ਦੇ ਕਈ ਜਿਹੜੇ ਹੋਟਲਸ ਦੇ ਵਿੱਚ ਆਤਮਘਾਤੀ ਬੰਬ ਬਲਾਸਟ ਹੋਏ, ਜਿਸ ਦੇ ਵਿੱਚ ਕਈ ਲੋਕ ਮਾਰੇ ਗਏ। ਇੱਕ ਟਾਈਮ ਦੇ ਉੱਤੇ ਇਹ ਸੰਖਿਆ 350 ਤੋਂ ਵੱਧ ਦੱਸੀ ਜਾ ਰਹੀ ਸੀ। ਬਾਅਦ ਦੇ ਵਿੱਚ ਅਧਿਕਾਰਤ ਆંકੜਾ ਘਟਾ ਕੇ 253 ਦੇ ਉੱਤੇ ਜਿਹੜਾ ਉਹ ਲਿਆਂਦਾ ਗਿਆ ਆ। ਇਸੇ ਬਾਬਤ ਹੁਣ ਸ਼੍ਰੀਲੰਕਾ ਦੇ ਦੁਆਰਾ ਆਪਣੇ ਸਿਟੀਜ਼ਨਸ ਦੇ ਉੱਤੇ ਜਿਹੜਾ ਆ ਫੇਸ ਕਵਰਿੰਗ ਜਿਹੜੀ ਆ ਉਸ ਨੂੰ, ਯਾਨੀ ਕਿ ਜਿਹੜਾ ਮੂੰਹ ਦੇ ਉੱਤੇ ਪਾਇਆ ਜਾਂਦਾ ਆ ਜਾਂ ਬੰਨ੍ਹਦੇ ਨੇ, ਖਾਸ ਕਰਕੇ ਤੁਸੀਂ ਕਹਿ ਲਓ ਵੀ ਨਿਕਾਬ ਜਾਂ ਹਿਜਾਬ ਜਿਹੜਾ ਪਾਇਆ ਜਾਂਦਾ ਆ, ਉਸ ਦੇ ਉੱਤੇ ਬੈਨ ਲਾ ਦਿੱਤਾ। ਇਕੱਲਾ ਉਹਦੇ 'ਤੇ ਨਹੀਂ, ਕਿਸੇ ਵੀ ਤਰੀਕੇ ਦੀ ਫੇਸ ਕਵਰਿੰਗ ਦੇ ਉੱਤੇ ਉਹਨਾਂ ਨੇ ਬੈਨ ਲਾ ਦਿੱਤਾ ਹੈ। ਉੱਥੋਂ ਦੇ ਜਿਹੜੇ ਰਾਸ਼ਟਰਪਤੀ ਹੈਗੇ ਨੇ ਮੈਥਰੀਪਾਲਾ ਸਿਰੀਸੇਨਾ, ਉਹਨਾਂ ਨੇ ਕਿਹਾ ਵੀ ਇਹ ਜਿਹੜਾ ਬੈਨ ਆ ਜਿਹੜੀ ਨੈਸ਼ਨਲ ਸਿਕਿਉਰਿਟੀ ਆ ਉਸ ਦੇ ਮੱਦੇਨਜ਼ਰ ਲਾਇਆ ਗਿਆ ਆ, ਤਾਂ ਜੋ ਅਧਿਕਾਰੀ ਆ ਉਹਨਾਂ ਨੂੰ ਲੋਕਾਂ ਨੂੰ ਆਇਡੈਂਟੀਫਾਈ ਕਰਨਾ ਜਿਹੜਾ ਉਹ ਆਸਾਨ ਹੋ ਸਕੇ। ਉਹਨਾਂ ਨੇ ਜਿਹੜਾ ਸਪੈਸੀਫਿਕਲੀ ਨਿਕਾਬ, ਬੁਰਕਾ ਜਾਂ ਇਸ ਤਰੀਕੇ ਦੀ ਕਿਸੇ ਚੀਜ਼ ਦਾ ਨਾਮ ਜਿਹੜਾ ਆ ਉਹ ਮੈਂਸ਼ਨ ਨਹੀਂ ਕੀਤਾ, ਪਰ ਇਹ ਕਿਤੇ ਨਾ ਕਿਤੇ ਡਾਇਰੈਕਟਲੀ ਉਹਨਾਂ ਦੇ ਨਾਲ ਵੀ ਜਿਹੜਾ ਉਹ ਲਿੰਕ ਹੋ ਰਿਹਾ ਆ। ਅਤੇ ਬਹੁਤ ਸਾਰੇ ਜਿਹੜੇ ਕ੍ਰਿਟਿਕਸ ਆ ਉਹ ਵੀ ਕਹਿ ਰਹੇ ਆ ਵੀ ਇਹ ਜਿਹੜਾ ਨਵਾਂ ਮੈਜਰ ਆ ਉਹਨਾਂ ਦੇ ਰਾਈਟਸ ਨੂੰ ਵਾਇਲੇਟ ਕਰਦਾ ਆ, ਖਾਸ ਕਰਕੇ ਉਹਨਾਂ ਦੇ ਜਿਹੜੇ ਰਿਲੀਜਨ ਦੇ ਰਾਈਟਸ ਆ ਉਸ ਨੂੰ ਲੈ ਕੇ। ਸੋ 21 ਅਪ੍ਰੈਲ ਨੂੰ ਉੱਥੇ ਇਹ ਹਮਲਾ ਹੋਇਆ ਸੀ ਜੀ। ਅਗਲੀ ਖਬਰ ਵੱਲ ਚੱਲੀਏ। ਜਿਹੜਾ ਫਰਵਰੀ ਦੇ ਵਿੱਚ ਇਲੀਨੋਇਸ ਸਟੇਟ ਦੇ ਵਿੱਚ ਅਰੋੜਾ ਜਿਹੜਾ ਟਾਊਨ ਹੈਗਾ ਆ, ਉੱਥੇ ਇੱਕ ਗਨਮੈਨ ਨੇ ਆਪਣੇ ਨਾਲ ਦੇ 5 ਕੋਵਰਕਰਸ ਨੂੰ ਗੋਲੀਆਂ ਨਾਲ ਮਾਰ ਦਿੱਤਾ ਸੀ। ਅਤੇ ਉਹ ਹੁਣ ਜਿਹੜੀ ਆ ਪੁਲਿਸ ਇਨਵੈਸਟੀਗੇਸ਼ਨ ਦੀ ਰਿਪੋਰਟ ਆਈ ਆ ਵੀ ਜਿਹੜਾ ਮੈਨੂਫੈਕਚਰਿੰਗ ਪਲਾਂਟ ਸੀਗਾ ਜਿਹਦੇ ਵਿੱਚ ਉਸਨੇ ਗੋਲੀਆਂ ਚਲਾਈਆਂ ਸੀਆਂ, ਉਹ ਉੱਥੇ ਉਸਨੇ ਉਸ ਦਿਨ ਸਵੇਰੇ ਹੀ ਆਪਣੇ ਨਾਲ ਦੇ ਇੰਪਲਾਈਆਂ ਨੂੰ ਦੱਸਿਆ ਸੀ ਵੀ ਜੇ ਮੈਨੂੰ ਕੰਮ ਤੋਂ ਫਾਇਰ ਜਾਂ ਕੱਢ ਦਿੱਤਾ ਗਿਆ ਤੇ ਮੈਂ ਹਰ ਇੱਕ ਜਿਹੜਾ ਇੰਪਲਾਈ ਆ ਉਹਨੂੰ ਮਾਰ ਦਊਂਗਾ ਤੇ ਨਾਲ ਦੀ ਨਾਲ ਜਿਹੜੀ ਆ ਪੁਲਿਸ ਆ ਉਹਨੂੰ ਵੀ ਉਡਾ ਦਊਂਗਾ। ਇਹ ਜਿਹੜੀ ਆ ਨਵੀਂ ਰਿਪੋਰਟ ਉਸ ਇਨਵੈਸਟੀਗੇਸ਼ਨ ਦੀ ਆਈ ਹੈਗੀ ਆ ਜੀ। ਅਗਲੀ ਖਬਰ ਹਰਜੋਤ ਸਿੰਘ ਜੀ ਟੈਨਸੀ ਤੋਂ ਆ ਰਹੀ ਹੈ। ਉੱਥੋਂ ਵੀ ਕੋਈ ਚੰਗੀ ਖਬਰ ਨਹੀਂ ਹੈ। ਟੈਨਸੀ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਦੱਸਿਆ ਆ ਵੀ ਸਮਰ ਕਾਊਂਟੀ ਦੇ ਜਿਹੜੇ ਹੋਮਿਸਾਈਡਸ ਦੇ ਵਿੱਚ ਇੱਕ 7ਵਾਂ ਪੀੜਤ 7 ਜਾਣਿਆਂ ਦੀ ਕਤਲ ਜਿਹੜਾ ਉੱਥੇ ਹੋ ਚੁੱਕਾ ਆ, ਉਸ ਦੇ ਬਾਰੇ ਉਹਨਾਂ ਨੇ ਜਾਣਕਾਰੀ ਆ ਉਹ ਦਿੱਤੀ ਆ। ਅਤੇ ਜਿਸ ਇੱਕ ਬੰਦੇ ਨੂੰ ਵੀ ਉਹਨਾਂ ਨੇ ਉੱਥੇ ਗ੍ਰਿਫਤਾਰ ਕੀਤਾ ਗਿਆ ਅਤੇ ਇੱਕ ਵਾਰੀ ਫਿਰ ਉਹ ਇੱਕ ਚਿੱਟੇ ਮੂਲ ਦਾ ਹੀ ਬੰਦਾ ਨਿਕਲਿਆ ਜਿਹਨੇ ਉੱਥੇ ਜਿਹੜੇ ਆ 7 ਕਤਲ ਕੀਤੇ ਨੇ। ਅਤੇ ਉਹਨਾਂ ਨੇ ਦੱਸਿਆ ਵੀ ਆਪਣੀ ਇਨਵੈਸਟੀਗੇਸ਼ਨ ਦੇ ਵਿੱਚ ਕੱਲ੍ਹ ਇੱਕ ਹੋਰ ਲਾਸ਼ ਜਿਹੜੀ ਉਹਨਾਂ ਨੂੰ ਬਰਾਮਦ ਹੋਈ ਆ। ਅਜੇ ਕਿਸੇ ਵੀ ਵਿਕਟਮ ਦੇ ਬਾਰੇ ਜਿਹੜੀ ਉਹਨਾਂ ਨੇ ਜਾਣਕਾਰੀ ਆ ਉਹ ਨਹੀਂ ਦਿੱਤੀ ਗਈ ਅਤੇ ਸਸਪੈਕਟ ਨੂੰ ਕਹਿੰਦੇ ਆ ਅਰੈਸਟ ਆ ਉਹ ਕਰ ਲਿਆ ਗਿਆ। ਕੀ ਮੋਟਿਵ ਸੀਗਾ ਉਸ ਦੇ ਬਾਰੇ ਪਤਾ ਨਹੀਂ, ਪਰ 25 ਸਾਲਾਂ ਦਾ ਮਾਈਕਲ ਕਮਿੰਗਸ ਨਾਂ ਦਾ ਜਿਹੜਾ ਇੱਕ ਚਿੱਟਾ ਮੂਲ ਦਾ ਜਿਹੜਾ ਬੰਦਾ ਆ ਉਸ ਨੂੰ ਉਹਨਾਂ ਨੇ ਗ੍ਰਿਫਤਾਰ ਕੀਤਾ ਆ। ਸੋ ਲਗਾਤਾਰ ਆਪਾਂ ਦੇਖ ਰਹੇ ਹਾਂ ਵੀ ਇੱਦਾਂ ਦੇ ਜਿਹੜੇ ਕ੍ਰਾਈਮਸ ਆ, ਇੱਦਾਂ ਦੀਆਂ ਚੀਜ਼ਾਂ ਆ ਉਹ ਵੱਧ ਰਹੀਆਂ ਆ ਅਤੇ ਮੈਜੋਰਟੀ ਦੇ ਵਿੱਚ ਜਿਹੜੇ ਕਿਹੜੇ ਲੋਕ ਕਰ ਰਹੇ ਨੇ ਅਤੇ ਬਦਨਾਮ ਜਿਹੜਾ ਆ ਉਹ ਕਿਹਨਾਂ ਨੂੰ ਕੀਤਾ ਜਾਂਦਾ ਆ। ਅਗਲੀ ਖਬਰ ਜਿਹੜੀ ਆ ਵੈਸਟ ਚੈਸਟਰ ਓਹਾਇਓ ਤੋਂ ਆ ਰਹੀ ਆ, ਜਿੱਥੇ ਕਿ 4 ਲੋਕਾਂ ਦੀਆਂ ਲਾਸ਼ਾਂ ਜਿਹੜੀਆਂ ਆ ਇੱਕ ਅਪਾਰਟਮੈਂਟ ਕੰਪਲੈਕਸ ਦੇ ਵਿੱਚੋਂ ਮਿਲੀਆਂ ਹੈਗੀਆਂ ਆ। ਅਤੇ ਪੁਲਿਸ ਵਾਲੇ ਕਹਿੰਦੇ ਆ ਵੀ ਕੋਈ ਨਾ ਕੋਈ ਫਾਊਲ ਪਲੇ ਲੱਗਦਾ ਹੈਗਾ ਅਤੇ ਹਜੇ ਤੱਕ ਜਿਹੜਾ ਕੋਈ ਸਸਪੈਕਟ ਆ ਉਹ ਫੜਿਆ ਨਹੀਂ ਗਿਆ। ਵੈਸਟ ਚੈਸਟਰ ਟਾਊਨਸ਼ਿਪ ਦੇ ਪੁਲਿਸ ਦੇ ਚੀਫ ਜਿਹੜੇ ਜੋਇਲ ਹਰਜ਼ੋਗ ਆ, ਉਹਨਾਂ ਨੇ ਇਹ ਦੱਸਿਆ ਵੀ ਇਹ ਜਿਹੜਾ ਟਾਊਨਸ਼ਿਪ ਹੈਗਾ 20 ਮੀਲ ਨਾਰਥ ਆਫ ਸਿਨਸਨਾਟੀ ਹੈਗਾ, ਜਿੱਥੇ ਹੋਮੋਸਾਈਡਸ ਹੋਏ ਹੈਗੇ ਆ ਅਤੇ ਉਸ ਦੀ ਹੁਣ ਇਨਵੈਸਟੀਗੇਸ਼ਨ ਕਰ ਰਹੇ ਆ। ਹਜੇ ਤੱਕ ਇਹ ਨਹੀਂ ਪਤਾ ਲੱਗਾ ਵੀ 4 ਲੋਕਾਂ ਨੂੰ ਕਿਉਂ ਮਾਰਿਆ ਗਿਆ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਆ ਨਿਊਯਾਰਕ ਤੋਂ ਵਾਟਰ ਟਾਊਨ ਤੋਂ ਆ ਰਹੀ ਆ। ਉੱਥੇ ਇੱਕ ਸਕੂਲ ਬੱਸ ਦਾ ਇੱਕ ਡਰਾਈਵਰ, ਉਸ ਦੇ ਉੱਤੇ ਦੋਸ਼ ਸੀਗੇ ਵੀ ਉਸਨੇ 14 ਸਾਲਾਂ ਦੀ ਕੁੜੀ ਦੇ ਨਾਲ ਬਲਾਤਕਾਰ ਕੀਤਾ ਹੈ, ਜਿਸ ਦੇ ਵਿੱਚ ਉਸਨੇ ਆਪਣੇ ਆਪ ਦੀ ਜਿਹੜੀ ਗਲਤੀ ਆ ਦੋਸ਼ ਨੂੰ ਸਵੀਕਾਰ ਵੀ ਕੀਤਾ ਸੀ। ਪਰ ਕੱਲ੍ਹ ਅਦਾਲਤ ਦੀ ਕਹਿੰਦੇ ਆ ਸੁਣਵਾਈ ਦੇ ਵਿੱਚ ਬੀਤੇ ਦਿਨਾਂ ਦੇ ਵਿੱਚ ਜਿਹੜੀ ਉੱਥੇ ਹੋਈ ਸੁਣਵਾਈ ਆ ਉਸ ਦੇ ਵਿੱਚ ਇਹ ਹੋਇਆ ਵੀ ਉਸ ਨੂੰ ਕਿਸੇ ਵੀ ਤਰੀਕੇ ਦੀ ਕੋਈ ਕੈਦ ਆ ਉਹ ਨਹੀਂ ਸੁਣਾਈ ਗਈ। ਕਹਿੰਦੇ ਇਹ ਨਹੀਂ ਆ ਵੀ ਜਿਹੜੇ ਪੀੜਤ ਪਰਿਵਾਰ ਆ ਉਸ ਦੇ ਦੁਆਰਾ ਉਸ ਦੇ ਲਈ ਸਜ਼ਾ ਜਿਹੜੀ ਉਹ ਨਹੀਂ ਸੀ ਮੰਗੀ ਗਈ, ਉਸ ਦੇ ਲਈ ਸਜ਼ਾ ਜਿਹੜੀ ਉਹ ਮੰਗੀ ਗਈ ਸੀਗੀ, ਪਰ ਫਿਰ ਵੀ ਉਸ ਦੇ ਬਾਵਜੂਦ ਜੱਜ ਜੇਮਜ਼ ਪੀ ਮੈਕਲਸਕੀ ਉਸ ਨੇ ਇਸ ਜਿਹੜਾ 25 ਸਾਲਾਂ ਦਾ ਸੀਗਾ
ਜਿਸਨੇ ਇਹ ਕੀਤਾ, ਇਹ ਕਾਰਾ ਕੀਤਾ ਆ, ਉਸ ਨੂੰ ਸਿਰਫ 10 ਸਾਲ ਦੀ ਪ੍ਰੋਬੇਸ਼ਨ ਜਿਹੜੀ ਆ ਉਹ ਦਿੱਤੀ ਗਈ ਆ। ਤੇ ਇਹ ਵੀ ਦੱਸ ਜੇ ਵੀ ਇਹ 25 ਸਾਲਾਂ ਦਾ ਜਿਸਨੇ ਇਹ ਕੁਕਰਮ ਕੀਤਾ ਉਹ ਵੀ ਗੋਰਾ ਸੀਗਾ। ਇਹ ਸਭ ਨੂੰ ਯਾਦ ਹੋਣਾ, ਬੇ ਏਰੀਏ ਦੇ ਵਿੱਚ ਟਰਨਰ ਨਾਂ ਦਾ ਇੱਕ ਮੁੰਡਾ ਜਿਹੜਾ ਸਵਿਮਿੰਗ ਵਾਲਾ ਸੀਗਾ, ਉਸ ਨੂੰ ਇੱਕ ਜੱਜ ਨੇ 3 ਮਹੀਨੇ ਦੀ ਸਜ਼ਾ ਸੁਣਾਈ ਸੀ ਜਦ ਉਸਨੇ ਇੱਕ ਕੁੜੀ ਦੇ ਨਾਲ ਰੇਪ ਬਲਾਤਕਾਰ ਦੀ ਕੋਸ਼ਿਸ਼ ਉਹ ਕੀਤੀ ਸੀ। ਤੇ ਬਾਅਦ ਦੇ ਵਿੱਚ ਹੁਣ ਰੀਸੈਂਟ ਹੋਈਆਂ ਇਲੈਕਸ਼ਨ ਦੇ ਵਿੱਚ ਉਸ ਜੱਜ ਨੂੰ ਰੀਕਾਲ ਵੀ ਜਿਹੜਾ ਆ ਉਹ ਕਰ ਲਿਆ ਗਿਆ ਸੀਗਾ। ਕਹਿੰਦੇ ਵੀ ਲੈ ਵੀ ਤੇਰਾ ਤਾਂ ਜੇ ਬਹੁਤ ਭਵਿੱਖ ਅੱਗੇ ਉਜਵਲ ਆ ਤੇ ਉਹ ਤੂੰ ਬਚਾ ਸਕਦਾ, ਇਸ ਲਈ ਤੈਨੂੰ ਮੈਂ ਸਿਰਫ 3 ਮਹੀਨੇ ਦੀ ਜਿਹੜੀ ਆ ਕੀ ਕਹਿੰਦੇ ਆ ਪ੍ਰੋਬੇਸ਼ਨ ਹੀ ਜਿਹੜੀ ਉਸ ਨੂੰ ਲਾਈ ਗਈ ਸੀ ਤੇ ਬੜੀ ਥੋੜ੍ਹੀ ਜਿਹੜੀ ਸਜ਼ਾ ਸੁਣਾਈ ਗਈ ਸੀ। ਤੇ ਬਹੁਤ ਸਾਰੇ ਲੋਕ ਇਹੀ ਗੱਲ ਬਾਰ-ਬਾਰ ਕਰਦੇ ਵੀ ਜਿਹੜਾ ਵਾਈਟ ਪ੍ਰਿਵਿਲੇਜ ਆ ਇਸ ਤੇ ਕਰਕੇ ਬਹੁਤ ਸਾਰੀ ਇੱਦਾਂ ਦੇ ਅਪਰਾਧੀ ਜਿਹੜੇ ਆ ਉਹ ਬਚ ਜਾਂਦੇ ਨੇ। ਤੇ ਕਹਿੰਦੇ ਵੀ ਇਹ ਤੋਂ ਵੀ ਘੱਟ ਕਿਸੇ ਹੋਰ ਕਲਰਡ ਬੰਦੇ ਦੇ ਦੁਆਰਾ ਜੇ ਕੋਈ ਕੀਤਾ ਗਿਆ ਹੁੰਦਾ ਆ ਵੀ ਸੈਲਿੰਗ ਵੀਡ ਤੇ ਜਾਂ ਇੱਦਾਂ ਦੀ ਚੀਜ਼ ਨੂੰ ਲੈ ਕੇ ਕਈ ਸਾਲਾਂ ਤੱਕ ਉਹਨਾਂ ਨੂੰ ਜੇਲ੍ਹ ਦੇ ਵਿੱਚ ਡੱਕਿਆ ਜਾਂਦਾ ਆ। ਸੋ 25 ਸਾਲਾਂ ਦੇ ਇਸ ਮੁੰਡੇ ਨੂੰ ਸਿਰਫ 10 ਸਾਲ ਦੀ ਪ੍ਰੋਬੇਸ਼ਨ 14 ਸਾਲ ਦੀ ਕੁੜੀ ਦੇ ਨਾਲ ਬਲਾਤਕਾਰ ਕਰਨ ਦੇ ਲਈ ਸੁਣਾਈ ਗਈ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਜਮਾਲ ਖਸ਼ੋਗੀ ਆ, ਸਰੋਤਿਆਂ ਨੂੰ ਪਤਾ ਹੀ ਆ ਵੀ ਕਿਸ ਤਰ੍ਹਾਂ ਵਾਸ਼ਿੰਗਟਨ ਪੋਸਟ ਦਾ ਜਿਹੜਾ ਜਰਨਲਿਸਟ ਇਹ ਸਾਊਦੀ ਅਰੇਬੀਆ ਤੋਂ ਸੀ, ਇਹ ਆਪਣਾ ਟਰਕੀ ਦੇ ਵਿੱਚ ਵਿਜ਼ਿਟ ਕਰਨ ਗਿਆ ਸੀ ਸਾਊਦੀ ਅਰੇਬੀਆ ਦੀ ਐਮਬੈਸੀ ਨੂੰ, ਤੇ ਉੱਥੇ ਉਹਨੂੰ ਜਿਹੜੇ ਆ ਕਹਿੰਦੇ ਵੀ ਟੋਟੇ ਕਰਕੇ ਕਤਲ ਕਰ ਦਿੱਤਾ ਸੀ। ਬਾਅਦ ਦੇ ਵਿੱਚ ਉਹਦੀ ਬੋਡੀ ਵੀ ਨਹੀਂ ਲੱਭੀ। ਸੋ ਉਹਦੇ ਸੰਬੰਧ ਦੇ ਵਿੱਚ ਇੱਕ ਜਿਹੜਾ ਸਿਪਾਹੀ ਸੀਗਾ ਉਹ ਟਰਕੀ ਦੀ ਜੇਲ੍ਹ ਵਿੱਚ ਸੀਗਾ ਜਿਹਦਾ ਨਾਂ ਜ਼ਾਕੀ ਹਸਨ ਕਰਕੇ ਦੱਸਿਆ ਗਿਆ, ਤੇ ਉਸ ਨੇ ਕਹਿੰਦੇ ਵੀ ਇਸਤਾਨਬੁਲ ਜਿਹੜੀ ਆ ਸਿਲਵਰੀ ਪ੍ਰਿਜ਼ਨ ਹੈਗੀ ਆ ਉੱਥੇ ਆਪਣੇ ਆਪ ਨਾਲ ਸੁਸਾਈਡ ਕਰਕੇ ਉਹਨੇ ਆਪਣੀ ਮੌਤ ਲੈ ਲਈ ਹੈਗੀ ਆ। ਸੋ ਇਹ ਜਿਹੜਾ ਖਸ਼ੋਗੀ ਦੀ ਇਨਵੈਸਟੀਗੇਸ਼ਨ ਦੇ ਵਿੱਚ ਮੇਨ ਬੰਦਾ ਸੀ ਜੀ। ਅਗਲੀ ਜਿਹੜੀ ਖਬਰ ਕਰਦੇ ਆ, ਗਿਟਮੋ ਜਿਹੜੀ ਗੁਆਂਟਾਨਾਮੋ ਬੇ ਹੈਗੀ ਆ, ਜਿਹੜੀ ਇੱਕ ਮਿਲਟਰੀ ਪ੍ਰਿਜ਼ਨ ਅਮਰੀਕਾ ਦੇ ਵਿੱਚ ਆਊਟ ਆਫ ਅਮਰੀਕਾ ਜਿਹੜੀ ਵਿਸ਼ੇਸ਼ ਤੌਰ ਦੇ ਉੱਤੇ ਇਸੇ ਲਈ ਬਣਾਈ ਗਈ ਹੈ ਵੀ ਉੱਥੇ ਜਿਹੜੇ ਕੱਟੜ ਅਪਰਾਧੀ ਆ ਤੇ ਖਾਸ ਕਰਕੇ ਜਿਹੜੇ ਕੋਈ ਅੱਤਵਾਦੀ ਆ ਉਹਨਾਂ ਦੀ ਪੁੱਛਗਿੱਛ ਹੋਵੇ ਤਾਂ ਜਾਂ ਉਹਨਾਂ ਨੂੰ ਉਹ ਰੱਖਿਆ ਜਾਂਦਾ ਹੈ। ਤੇ ਉੱਥੇ ਜਿਹੜੇ ਸਭ ਨੂੰ ਪਤਾ ਵੀ ਬੜੀ ਚਰਚਾਵਾਂ ਜਿਹੜੀਆਂ ਚੱਲਦੀਆਂ ਰਹਿੰਦੀਆਂ ਸੀਗੀਆਂ ਵੀ ਉੱਥੇ ਅਣਮਨੁੱਖੀ ਵਿਵਹਾਰ ਉਹਨਾਂ ਦੇ ਨਾਲ ਕੀਤਾ ਜਾਂਦਾ ਰਿਹਾ ਆ। ਸੋ ਉੱਥੇ ਦਾ ਜਿਹੜਾ ਇਸ ਟਾਈਮ ਮੌਜੂਦਾ ਕਮਾਂਡਰ ਸੀਗੇ ਜਿਹੜੇ ਉਸ ਦੀ ਦੇਖ ਰੇਖ ਕਰ ਰਹੇ ਸੀ ਕਿਊਬਾ ਦੀ ਇਸ ਮਿਲਟਰੀ ਪ੍ਰਿਜ਼ਨ ਦੇ ਵਿੱਚ ਨੇਵੀ ਰੀਅਰ ਐਡਮਿਰਲ ਜੌਨ ਰਿੰਗ, ਉਹਨਾਂ ਨੂੰ ਉਹਨਾਂ ਦੀ ਕਮਾਂਡ ਤੋਂ ਰਿਲੀਵ ਜਿਹੜਾ ਕਰ ਦਿੱਤਾ ਗਿਆ ਆ। ਉਹਨਾਂ ਦੇ ਹਿਸਾਬ ਦੇ ਨਾਲ ਕਹਿ ਲਓ ਵੀ ਫਾਇਰ ਕਰ ਦਿੱਤਾ ਗਿਆ। ਕਹਿੰਦੇ ਵੀ ਇਹ ਜਿਹੜੀ ਨੇਵੀ ਦੇ ਦੁਆਰਾ ਦੱਸਿਆ ਗਿਆ ਵੀ ਜਿਹੜੇ ਉਹਨਾਂ ਦੇ ਵਿੱਚ ਲਾਸ ਆਫ ਕੌਨਫੀਡੈਂਸ ਸੀਗੇ, ਵਿਸ਼ਵਾਸ ਦੀ ਇਸ ਟਾਈਮ ਪੂਰੀ ਘਾਟ ਸੀਗੀ ਵੀ ਉਹ ਇਸ ਪ੍ਰਿਜ਼ਨ ਨੂੰ ਚੰਗੀ ਤਰ੍ਹਾਂ ਕਮਾਂਡ ਜਿਹੜੀ ਆ ਉਹ ਕਰ ਸਕਣਗੇ। ਉਹਨਾਂ ਦੀ ਥਾਂ ਦੇ ਉੱਤੇ ਕਿਹਨੂੰ ਜਿਹੜਾ ਆ ਉਹ ਲਾਇਆ ਜਾਵੇਗਾ ਇਸ ਦੀ ਅਜੇ ਚਰਚਾਵਾਂ ਚੱਲ ਰਹੀਆਂ ਨੇ। ਪਰ ਹਾਲ ਦੀ ਘੜੀ ਜਿਹੜੇ ਡਿਪਟੀ ਕਮਾਂਡਰ ਉੱਥੇ ਆਰਮੀ ਬ੍ਰਿਗੇਡੀਅਰ ਜਨਰਲ ਜੌਨ ਹਸੀ, ਉਹਨਾਂ ਨੂੰ ਇਸ ਟਾਈਮ ਦੇ ਉੱਤੇ ਐਕਟਿੰਗ ਕਮਾਂਡਰ ਦੇ ਵਜੋਂ ਲਾਇਆ ਗਿਆ ਆ। ਸੋ ਇਸ ਟਾਈਮ ਹਰਜੋਤ ਸਿੰਘ ਜੀ 40 ਜਿਹੜੇ ਕਹਿ ਲਓ ਵੀ ਪ੍ਰਿਜ਼ਨਰਸ ਆ ਉਹਨਾਂ ਨੂੰ ਗਿਟਮੋ ਦੇ ਵਿੱਚ ਰੱਖਿਆ ਗਿਆ ਆ। ਮਿਡ 2003 ਦੇ ਵਿੱਚ ਉੱਥੇ 700 ਤੋਂ ਵੱਧ ਜਿਹੜੇ ਆ ਅਪਰਾਧੀ ਆ ਉਹਨਾਂ ਨੂੰ ਰੱਖਿਆ ਗਿਆ ਸੀ, ਜਿਨ੍ਹਾਂ ਵਿੱਚ ਬਹੁਤਾਤ ਨੂੰ ਅੱਤਵਾਦੀ ਹੀ ਜਿਹੜੇ ਦੱਸਿਆ ਜਾਂਦਾ ਸੀਗਾ। ਤੇ ਕੁਛ ਸਾਲ ਪਹਿਲਾਂ ਪਿਛਲੇ ਪ੍ਰਸ਼ਾਸਨ ਦੇ ਦੁਆਰਾ ਰਾਸ਼ਟਰਪਤੀ ਓਬਾਮਾ ਦੇ ਦੁਆਰਾ ਇੱਥੋਂ 4-5 ਜਿਹੜੇ ਸਸਪੈਕਟ ਜਿਹੜੇ ਸੀਗੇ ਉਹਨਾਂ ਨੂੰ ਛੱਡਿਆ ਗਿਆ ਸੀਗਾ ਕਿਉਂਕਿ ਉੱਧਰ ਤਾਲਿਬਾਨ ਵਾਲੇ ਪਾਸੇ ਉਹਨਾਂ ਨੇ ਅਮਰੀਕੀ ਜਿਹੜੇ ਕੁਛ ਫੌਜੀਆਂ ਨੂੰ ਜਾਂ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਕਿਡਨੈਪ ਕਰਕੇ ਰੱਖਿਆ ਹੋਇਆ ਸੀ ਉਦੋਂ ਜੀ। ਅਗਲੀ ਖਬਰ ਵੱਲ ਚੱਲੀਏ ਜਿਹੜੀ ਕੈਲੀਫੋਰਨੀਆ ਤੋਂ ਆ ਰਹੀ ਆ। ਕੈਲੀਫੋਰਨੀਆ ਦੇ ਵਿੱਚ ਵੀ ਜਿਹੜੇ ਮਿਸਲਸ ਦੇ ਕੇਸ ਆ ਉਹ ਕਾਫੀ ਵੱਧ ਰਹੇ ਹੈਗੇ ਆ। ਹੁਣ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਲਾਸ ਐਂਜਲਸ ਜਿਹੜੀ ਆ ਉੱਥੋਂ ਕਹਿੰਦੇ ਪਈ ਲੋਕਾਂ ਨੂੰ ਇਵੈਕੂਏਟ ਵੀ ਕੀਤਾ ਗਿਆ। ਉੱਥੇ ਮਿਸਲਸ ਕੁਆਰੰਟਾਈਨ ਜਿਹੜੀ ਆ ਇਸ਼ੂ ਕੀਤੀ ਗਈ ਹੈਗੀ ਆ। ਕਹਿੰਦੇ ਪਈ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਦੇ ਅਫੈਕਟਡ ਹੋ ਸਕਦੇ ਹੈਗੇ ਆ।
ਯੂਨੀਵਰਸਿਟੀ ਦੇ ਸਟੂਡੈਂਟਸ ਤੇ EMPLOYEES ਜਿਹੜੇ ਜਿਨ੍ਹਾਂ ਦਾ ਨੰਬਰ 200 ਦੇ ਕਰੀਬ ਦੱਸਿਆ ਗਿਆ ਆ, ਉਹਨਾਂ ਨੂੰ ਇਹ ਕਿਹਾ ਵੀ ਤੁਸੀਂ ਆਪਣੇ ਘਰਾਂ ਦੇ ਵਿੱਚ ਰਹੋ ਤੇ ਘਰਾਂ ਤੋਂ ਬਾਹਰ ਨਾ ਨਿਕਲੋ। ਸੋ ਇਹ ਜਿਹੜਾ US ਸੈਂਟਰ ਫਾਰ ਡਿਸੀਜ਼ ਕੰਟਰੋਲ ਤੇ ਪ੍ਰੀਵੈਂਸ਼ਨ ਆ, ਉਹਨਾਂ ਨੇ ਬੁੱਧਵਾਰ ਪਿਛਲੇ ਇਹ ਕਨਫਰਮ ਕੀਤਾ ਆ ਵੀ 22 ਸਟੇਟਾਂ ਦੇ ਵਿੱਚ 695 ਤੋਂ ਵੱਧ ਕੇਸ ਜਿਹੜੇ ਆ ਮੀਸਲਸ ਦੇ ਇਹ ਪਤਾ ਲੱਗੇ ਹੈਗੇ ਆ। ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਵੀ ਸ਼ੁੱਕਰਵਾਰ ਨੂੰ ਜਿਹੜਾ ਸਟ੍ਰੈਸ ਕੀਤਾ ਸੀ ਸਾਰੇ ਲੋਕਾਂ ਨੂੰ ਵੀ ਹਰ ਇੱਕ ਨੂੰ ਜਿਹੜਾ ਆ ਵੈਕਸੀਨੇਸ਼ਨ ਦੇਣੀ ਚਾਹੀਦੀ ਆ, ਟੀਕੇ ਹਰ ਇੱਕ ਦੇ ਲੱਗਣੇ ਚਾਹੀਦੇ, ਬਹੁਤ ਇੰਪੋਰਟੈਂਟ ਆ। ਅਸੀਂ ਪਿਛਲੇ ਸ਼ੋਆਂ ਵਿੱਚ ਵੀ ਆਪਣੇ ਸਾਰੇ ਸਰੋਤਿਆਂ ਨੂੰ ਦੱਸਦੇ ਰਹੇ ਆ ਵੀ ਕੋਈ ਵੀ ਬੱਚਾ ਜਿਹੜਾ ਆ ਉਹ ਜਦੋਂ ਬੱਚਿਆਂ ਦੇ ਟੀਕੇ ਲੱਗਦੇ ਉਹ ਤੋਂ ਬਿਨਾਂ ਨਾ ਰਹੇ। ਬਿਲਕੁਲ ਜੀ, ਬਹੁਤ ਜ਼ਰੂਰੀ ਨੇ। ਲੋਕ ਬਹੁਤ ਸਾਰੀਆਂ ਗੱਲਾਂ ਮਿਸ ਇਨਫੋਰਮੇਸ਼ਨ ਇਸ ਜਿਹੜੇ ਆ ਇਹਦੇ ਕਰਕੇ ਫੈਲਾਉਂਦੇ ਨੇ ਵੀ ਆਟਿਜ਼ਮ ਹੋ ਜਾਂਦਾ, ਇਹ ਹੋ ਜਾਂਦਾ, ਜਦ ਕਿ ਉਹ ਆਪ ਖੁਦ ਟੀਕੇ ਲੱਗੇ ਹੋਏ ਹੁੰਦੇ ਆ, ਉਹਨਾਂ ਨੂੰ ਵੈਕਸੀਨੇਸ਼ਨ ਹੋਈ ਆ ਤੇ ਠੀਕ ਠਾਕ ਜਿਹੜੇ ਬੱਚੇ ਨੇ ਬਚ ਜਾਂਦਾ ਵਿਦਆਊਟ ਵੈਕਸੀਨੇਸ਼ਨ। ਪਰ ਕਿਉਂ ਇੱਦਾਂ ਦਾ ਜਿਹੜਾ ਰਿਸਕ ਉਹ ਲੈਣਾ ਤੇ ਕਿਉਂ ਲੋਕਾਂ ਨੂੰ ਹੋਰ ਕਿਤੇ ਨਾ ਕਿਤੇ ਕਹਿ ਲਓ ਵੀ ਪ੍ਰਭਾਵਿਤ ਜਿਹੜਾ ਉਹ ਕਰਨਾ। ਇਸ ਟਾਈਮ ਹਰਜੋਤ ਸਿੰਘ ਜੀ ਇਨਫੈਕਟ 704 ਕੇਸ ਜਿਹੜੇ ਹੋਏ ਨੇ, ਪਿਛਲੇ ਹਫ਼ਤੇ ਦੇ ਵਿੱਚ 78 ਹੋਰ ਕੇਸ ਜਿਹੜੇ ਉਹ ਐਡ ਹੋਏ ਨੇ। 1994 ਦੇ ਵਿੱਚ ਕਹਿੰਦੇ ਵੀ ਸਭ ਤੋਂ ਜ਼ਿਆਦਾ ਮੀਜ਼ਲ ਦੇ ਕੇਸਿਸ ਦੇਖੇ ਗਏ ਸੀ। ਉਹ ਅਮਰੀਕਾ ਐਜ਼ ਏ ਨੇਸ਼ਨ ਦੇ ਵਿੱਚ ਸਭ ਤੋਂ ਵਰਸਟ ਈਅਰ, ਭੈੜਾ ਸਾਲ ਮੰਨਿਆ ਗਿਆ ਸੀ। ਉਦੋਂ 963 ਕੇਸ ਜਿਹੜੇ ਹੋਏ ਸੀ। ਸੋ ਆਲਰੇਡੀ ਇਸ ਸਾਲ ਦੇ ਵਿੱਚ 704 ਕੇਸ ਜਿਹੜੇ ਹੋ ਚੁੱਕੇ ਆ। ਜਿਸ ਤਰੀਕੇ ਦੇ ਹਾਲਾਤ ਚੱਲ ਰਹੇ ਆ ਇਹ ਅੱਗੇ ਤੋਂ ਅੱਗੇ ਵੱਧ ਸਕਦਾ ਹੈ। ਸੋ ਬਹੁਤ ਸਾਰੇ ਲੋਕਾਂ ਨੂੰ ਕਿਤੇ ਨਾ ਕਿਤੇ ਡਰ ਹੈ। ਇਸ ਟਾਈਮ 22 ਸੂਬੇ ਇਸ ਦੇ ਪ੍ਰਭਾਵ ਹੇਠ ਹੈਗੇ ਆ ਜਿੱਥੇ ਕੇਸਿਸ ਸਾਹਮਣੇ ਆਏ ਨੇ। ਐਰੀਜ਼ੋਨਾ, ਕੈਲੀਫੋਰਨੀਆ, ਕੋਲੋਰਾਡੋ, ਕਨੈਟੀਕਟ, ਫਲੋਰੀਡਾ, ਜਾਰਜੀਆ, ਇਲੀਨੋਇਸ, ਇੰਡੀਆਨਾ, ਆਇਓਵਾ, ਕੈਂਟਕੀ, ਮੈਰੀਲੈਂਡ, ਮੈਸੇਚਿਊਸੇਟ, ਮਿਸ਼ੀਗਨ, ਮਜ਼ੂਰੀ, ਨਵਾਡਾ, ਨਿਊ ਹੈਂਪਸ਼ਾਇਰ, ਨਿਊ ਜਰਸੀ, ਨਿਊਯਾਰਕ, ਓਰੇਗਨ, ਟੈਕਸਸ, ਟੈਨੇਸੀ, ਵਾਸ਼ਿੰਗਟਨ, ਇਹਨਾਂ ਸਾਰੇ ਸੂਬਿਆਂ ਦੇ ਵਿੱਚ ਜਿਹੜੇ ਕੇਸ ਸਾਹਮਣੇ ਆਏ ਨੇ। ਸੋ ਇਕੱਲੇ ਨਿਊਯਾਰਕ ਦੇ ਵਿੱਚ ਹੀ ਹਰਜੋਤ ਸਿੰਘ ਜੀ 390 ਕੇਸ ਕਨਫਰਮਡ ਕੇਸ ਜਿਹੜੇ ਬਰੁਕਲਿਨ ਤੇ ਕੁਈਨਜ਼ ਦੇ ਇਲਾਕੇ ਦੇ ਵਿੱਚ ਅਕਤੂਬਰ ਤੋਂ ਬਾਅਦ ਦੇ ਵਿੱਚ ਹੋ ਚੁੱਕੇ ਨੇ। ਸੋ ਇਹ ਬਹੁਤ ਧਿਆਨ ਰੱਖਣ ਵਾਲੀ ਗੱਲ ਹੈ। ਮੀਜ਼ਲ ਬਹੁਤ ਜ਼ਿਆਦਾ ਜਿਹੜਾ ਫੈਲਦਾ ਹੈ, ਬੜੀ ਜਲਦੀ ਜਿਹੜਾ ਆ ਉਹ ਫੈਲ ਜਾਂਦਾ ਹੈ, ਖਸਰਾ ਜਿਸ ਨੂੰ ਆਖਿਆ ਜਾਂਦਾ ਆ, ਤੇ ਇਸ ਤੋਂ ਬਚ ਕੇ ਰਹਿਣਾ ਚਾਹੀਦਾ ਆ। ਸੋ ਇੱਥੇ ਹਰਜੋਤ ਸਿੰਘ ਜੀ ਸਭ ਤੋਂ ਵੱਡਾ ਡਰ ਇਹ ਆ ਜਾਂਦਾ ਵੀ ਜੇ ਕੋਈ ਮੀਜ਼ਲਸ ਵਾਲਾ ਬੱਚਾ ਮੰਨ ਲਓ ਕਿਸੇ ਪਾਰਕ ਦੇ ਵਿੱਚ ਚਲਿਆ ਜਾਂਦਾ ਆ ਜੀ, ਜਿਹੜੇ ਉੱਥੇ ਇਰਦ ਗਿਰਦ ਹੈਗੇ ਨੇ ਬੱਚੇ ਜਾਂ ਹੋਰ ਜਿਹੜੇ ਲੋਕ ਨੇ, ਉਹਨਾਂ ਨੂੰ ਵੀ ਜਿਹੜੇ ਅਜੇ ਤੱਕ ਜਿਨ੍ਹਾਂ ਨੂੰ ਵੈਕਸੀਨੇਟ ਨਹੀਂ ਵੀ ਹੋਇਆ ਤੇ ਜਾਂ ਵੈਕਸੀਨੇਸ਼ਨ ਹੋਈ ਵੀ ਹੈ ਤਾਂ ਵੀ ਜਿਹੜਾ ਕਈ ਵਾਰੀ ਹੋ ਜਾਂਦਾ ਉਹਦਾ ਵਿੱਚ, ਚਲੋ ਵੈਕਸੀਨੇਸ਼ਨ ਹੋਣ ਦੇ ਨਾਲ ਇਹ ਆ ਵੀ ਤੁਸੀਂ ਉਹਦੇ ਤੋਂ ਬਚ ਜਾਂਦੇ। ਜੇ ਵੈਕਸੀਨੇਟ ਨਹੀਂ ਹੋਇਆ ਹੁੰਦਾ ਤੇ ਬੱਚੇ ਦੇ ਮਰਨ ਤੱਕ ਦੀ ਜਿਹੜੀ ਸੰਭਾਵਨਾ ਜਿਹੜੀ ਉਹ ਬਣ ਜਾਂਦੀ ਆ, ਲੋਕ ਇਸ ਦੇ ਕਰਕੇ ਮਾਰੇ ਜਾਂਦੇ ਨੇ। ਸੋ ਬਹੁਤ ਧਿਆਨ ਰੱਖਣ ਵਾਲੀ ਚੀਜ਼ ਆ। ਤੇ ਆਲਮੋਸਟ ਬਹੁਤ ਸਾਰੇ ਸੂਬਿਆਂ ਦੇ ਵਿੱਚ ਤਾਂ ਸਕੂਲਾਂ ਦੇ ਵਿੱਚ ਅਨਵੈਕਸੀਨੇਟਡ ਬੱਚਿਆਂ ਨੂੰ ਤਾਂ ਜਾਣ ਦੀ ਆ ਉਹ ਨਹੀਂ ਹੈਗੀ, ਅਨੁਮਤੀ ਨਹੀਂ ਹੈਗੀ, ਜਾਣ ਨਹੀਂ ਦਿੰਦੇ। ਤੇ ਇਸੇ ਤਰੀਕੇ ਦੇ ਨਾਲ ਹੁਣ ਕਈ ਜਿਹੜੇ ਸੂਬੇ ਆ ਆਪਣੀਆਂ ਪਾਰਕ ਦੀਆਂ ਪਾਲਿਸੀਜ਼ ਦੇ ਵਿੱਚ ਵੀ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਕਹਿੰਦੇ ਉਹ ਲਿਆ ਸਕਦੇ ਨੇ ਜੀ। ਅਗਲੀ ਖਬਰ ਬਾਅਦ ਚੱਲੀਏ ਜਿਹੜੀ ਯੂਨੀਵਰਸਿਟੀ ਆਫ ਮੈਰੀਲੈਂਡ ਵੱਲੋਂ ਆ ਰਹੀ ਆ। ਕਹਿੰਦੇ ਵੀ ਯੂਨੀਵਰਸਿਟੀ ਆਫ ਮੈਰੀਲੈਂਡ ਨੇ ਪਿਛਲੇ ਅਪ੍ਰੈਲ 19 ਨੂੰ ਇੱਕ ਡਰੋਨ ਦੇ ਰਾਹੀਂ ਜਿਹੜੀ ਆ ਕਿਡਨੀ ਉਹ ਮੂਵ ਕੀਤੀ। ਕਹਿੰਦੇ ਵੀ ਜੋ ਕਿ 44 ਸਾਲਾਂ ਦੀ ਓਲਡ ਵੂਮਨ ਸੀਗੀ, ਜਿਸ ਦਾ ਜੋ ਕਿ 8 ਸਾਲਾਂ ਤੇ ਡਾਇਲਿਸਿਸ ਤੇ ਸੀਗੀ, ਉਹਦਾ ਕਿਡਨੀ ਟ੍ਰਾਂਸਪਲਾਂਟ ਹੋਇਆ ਹੈਗਾ ਆ। ਤੇ ਕਹਿੰਦੇ ਵੀ ਕਿਡਨੀ ਜਿਹੜੀ ਆ ਇਹ ਡਰੋਨ ਦੇ ਰਾਹੀਂ ਜਿਹੜੀ ਭੇਜੀ ਗਈ ਤੇ ਯੂਨੀਵਰਸਿਟੀ ਆਫ ਮੈਰੀਲੈਂਡ ਹੁਣ ਕਹਿੰਦੀ ਆ ਵੀ ਇਸ ਤਰ੍ਹਾਂ ਡਰੋਨ ਯੂਜ਼ ਕਰਨ ਦੇ ਨਾਲ ਜਿਹੜਾ ਬਹੁਤ ਫਾਇਦਾ ਹੋਊਗਾ ਤੇ ਬਹੁਤ ਜਲਦੀ ਜਿਹੜਾ ਆ ਉਹ ਇਲਾਜ ਹੋ ਸਕਦਾ ਹੈਗਾ ਜੇ ਕਿਸੇ ਨੂੰ ਜਿਹੜੀ ਕਿਡਨੀ ਟ੍ਰਾਂਸਪਲਾਂਟ ਕਰਨੀ ਹੈਗੀ ਆ। ਤੇ ਇਸ ਤੋਂ ਪਹਿਲਾਂ ਜਿਹੜੀ ਆ ਕਹਿੰਦੇ ਵੀ ਬਲੱਡ ਵਗੈਰਾ ਤਾਂ ਡਰੋਨ ਟ੍ਰਾਂਸਫਰ ਕਰਨ ਦੇ ਲਈ ਡਰੋਨ ਯੂਜ਼ ਕੀਤਾ ਗਿਆ ਸੀ। ਸੋ ਸਪੈਸ਼ਲ ਡਰੋਨ ਉਹਨਾਂ ਨੇ ਬਣਾਏ ਹੈਗੇ ਜਿਹੜੇ ਏਅਰ ਦੇ ਵਿੱਚ ਹਾਈਟ ਦੇ ਉੱਤੇ ਜਿਹੜੀ ਆ ਵੀ ਕਿਸੇ ਤਰ੍ਹਾਂ ਦਾ ਵੀ ਜਿਹੜਾ ਕੋਈ ਬੋਡੀ ਪਾਰਟ ਟ੍ਰਾਂਸਪੋਰਟ ਕਰਨਾ ਹੈਗਾ ਆ ਉਹਦਾ ਨੁਕਸਾਨ ਨਾ ਹੋਵੇ ਜੀ। ਅਗਲੀ ਜਿਹੜੀ ਗੱਲ ਕਰਦੇ ਹਾਂ, ਵਾਸ਼ਿੰਗਟਨ ਪੋਸਟ ਦੇ ਦੁਆਰਾ ਇੱਕ ਫੈਕਟ ਚੈਕਿੰਗ ਐਨਾਲਿਸਿਸ ਜਿਹੜਾ ਆ ਉਹ ਕੀਤਾ ਗਿਆ। ਕਹਿੰਦੇ ਵੀ ਰਾਸ਼ਟਰਪਤੀ ਟਰੰਪ ਨੇ ਹੁਣ ਤੱਕ 10,000 ਤੋਂ ਵੱਧ ਵਾਰ ਜਿਹੜੀ ਗਲਤ ਤੇ ਮਿਸਲੀਡਿੰਗ, ਫਾਲਸ ਤੇ ਮਿਸਲੀਡਿੰਗ ਕਲੇਮਸ ਜਿਹੜੇ ਆ ਆਪੋ ਆਪਣੇ ਚੀਜ਼ਾਂ ਦੇ ਵਿੱਚ, ਚਾਹੇ ਟਵੀਟ ਦੇ ਕਰਕੇ ਜਾਂ ਆਪਣੇ ਭਾਸ਼ਣਾਂ ਦੇ ਵਿੱਚ ਕੀਤੇ ਨੇ।
601 ਦਿਨ ਕਹਿੰਦੇ ਲੱਗੇ ਸੀ ਰਾਸ਼ਟਰਪਤੀ ਟਰੰਪ ਨੂੰ 5000 ਜਿਹੜੇ ਫਾਲਸ ਮਿਸਲੀਡਿੰਗ ਜਿਹੜੇ ਆ ਕਲੇਮਸ ਕਰਨ ਦੇ ਲਈ ਪਹਿਲਾਂ, ਤੇ ਹੁਣ ਉਹਨਾਂ ਨੇ 26 ਅਪ੍ਰੈਲ ਨੂੰ ਕਹਿੰਦੇ 226 ਦਿਨਾਂ ਦੇ ਵਿੱਚ, ਅਖੀਰਲੇ 226 ਦਿਨਾਂ ਦੇ ਵਿੱਚ ਉਹਨਾਂ ਨੇ 10,000 ਦਾ ਆંકੜਾ ਜਿਹੜਾ ਆ ਉਹ ਪਾਰ ਕਰ ਦਿੱਤਾ ਆ। ਇਸ ਮੌਕੇ ਇੱਕ ਟਾਈਮ ਦੇ ਉੱਤੇ 8 ਫਾਲਸ ਤੇ ਜਿਹੜੇ ਮਿਸਲੀਡਿੰਗ ਕਲੇਮਸ ਆ ਇੱਕ ਦਿਨ ਦੇ ਵਿੱਚ ਹੁੰਦੇ ਸੀ, ਇਹ ਵੱਧ ਕੇ ਜਿਹੜੇ ਆ ਉਹ 23 ਕਲੇਮ ਅ ਡੇ ਜਿਹੜਾ ਆ ਉਹ ਹੋ ਚੁੱਕੇ ਨੇ। ਇਹਨਾਂ ਨੇ 7 ਮਹੀਨਿਆਂ ਦੇ ਵਿੱਚ, ਪਿਛਲਿਆਂ ਦੇ ਵਿੱਚ ਇੰਨਾ ਕੀਤਾ ਆ। ਚਾਹੇ ਉਹ NRA ਦੀ ਰੈਲੀ ਕਰ ਰਹੇ ਹੋਣ, ਚਾਹੇ ਉਹ ਪੱਤਰਕਾਰਾਂ ਦੇ ਨਾਲ ਸੰਬੋਧਿਤ ਹੋ ਰਹੇ ਹੋਣ, ਗੱਲਬਾਤ ਜਿਹੜੀ ਉਹ ਕਰ ਰਹੇ ਹੋਣ, ਚਾਹੇ ਪਾਰਸ਼ਲ ਗਵਰਨਮੈਂਟ ਸ਼ਟਡਾਊਨ ਨੂੰ ਲੈ ਕੇ ਆ, ਬਾਰਡਰ ਵਾਲ ਨੂੰ ਲੈ ਕੇ ਆ, ਸਪੈਸ਼ਲ ਕਾਉਂਸਲ ਨੂੰ ਲੈ ਕੇ, ਤੁਸੀਂ ਕਿਸੇ ਵੀ ਚੀਜ਼ ਨੂੰ ਦੇਖ ਕੇ ਚੱਕ ਕੇ ਦੇਖ ਲਓ, ਉਹਨਾਂ ਦੇ ਟਵੀਟਸ ਦੇ ਵਿੱਚ, ਉਹਨਾਂ ਦੀਆਂ ਹੋਰ ਜਾਣਕਾਰੀਆਂ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਗਲਤ ਇਨਫੋਰਮੇਸ਼ਨ ਜਿਹੜੀ ਆ ਉਹ ਹੁੰਦੀ ਰਹੀ ਆ। ਕਈ ਲੋਕ ਤਾਂ ਉਹਨਾਂ ਦੀ ਇਸ ਜਿਹੜੀ ਆਦਤ ਦੇ ਕਰਕੇ ਉਹਨਾਂ ਨੂੰ ਕਮਾਂਡਰ ਇਨ ਚੀਫ ਦੀ ਥਾਂ ਤੇ ਲਾਇਰ ਇਨ ਚੀਫ ਵੀ ਜਿਹੜਾ ਉਹ ਕਹਿ ਰਹੇ ਨੇ ਜੀ। ਅਗਲੀ ਖਬਰ ਵੱਲ ਚੱਲੀਏ, ਜਿਹੜੀ USA ਟੂਡੇ ਦੀ ਰਿਪੋਰਟ ਆ ਉਹਨਾਂ ਦੇ ਮੁਤਾਬਕ ਨਿਊਯਾਰਕ ਦੇ ਵਿੱਚ ਪਿਛਲੇ ਵੀਕਐਂਡ ਮੈਡੀਸਨ ਐਵਨਿਊ ਦੇ ਉੱਤੇ ਜਿਹੜੀ ਆ ਸਿੱਖ ਡੇ ਪਰੇਡ ਹੋਈ ਹੈਗੀ ਆ। ਸਿੱਖ ਰਿਲੀਜਨ ਤੇ ਸਿੱਖ ਜਿਹੜਾ ਸੈਂਟਰ ਹੈਗਾ ਆ, ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਦੀ, ਉਹਨਾਂ ਵੱਲੋਂ ਇਹ ਪਰੇਡ ਆਰਗੇਨਾਈਜ਼ ਕੀਤੀ ਗਈ ਸੀ। ਤੇ USA ਨਿਊਜ਼ ਨੇ ਦੱਸਿਆ ਵੀ ਜਿਹੜੇ ਸਿੱਖ ਆ ਉਹ ਬੜੇ ਈਜ਼ਲੀ ਤੁਸੀਂ ਰਿਕੋਗਨਾਈਜ਼ ਕਰ ਸਕਦੇ ਆ। 1984 ਦੇ ਵਿੱਚ ਦਰਬਾਰ ਸਾਹਿਬ ਦੇ ਅਟੈਕ ਦੇ ਬਾਅਦ ਕਹਿੰਦੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਆ ਉਹ ਅਮਰੀਕਾ ਦੇ ਵਿੱਚ ਮੂਵ ਹੋਏ ਹੈਗੇ ਆ, ਤੇ ਕਾਫੀ ਸਾਲਾਂ ਤੋਂ ਇਹ ਜਿਹੜੀ ਪਰੇਡ ਆ ਨਿਊਯਾਰਕ 'ਚ ਹੋ ਰਹੀ ਹੈਗੀ ਆ ਜੀ। ਅਗਲੀ ਜਿਹੜੀ ਖਬਰ ਹਰਜੋਤ ਸਿੰਘ ਜੀ ਫਰੈਜ਼ਨੋ ਤੋਂ ਆ ਰਹੀ ਆ, ਕਹਿੰਦੇ ਵੀ ਕਾਫੀ ਵਾਇਲੈਂਟ ਨਾਈਟ ਜਿਹੜੀ ਬੀਤੇ ਵੀਕਐਂਡ ਦੇ ਉੱਤੇ ਜਿਹੜੀ ਉਹ ਰਹੀ ਆ। 2 ਪੇਰੈਂਟਸ ਜਿਹੜੇ ਇਸ ਦੇ ਵਿੱਚ ਕਹਿੰਦੇ ਮਾਰੇ ਗਏ ਤੇ 3 ਹੋਰ ਜਾਣਿਆਂ ਦੇ ਉੱਤੇ ਗੋਲੀ ਚੱਲੀ ਆ। ਫਰੈਜ਼ਨੋ ਦੇ ਪੁਲਿਸ ਚੀਫ ਜੈਰੀ ਡਾਇਰ ਉਹਨਾਂ ਨੇ ਇਸ ਦੇ ਬਾਰੇ ਜਿਹੜੀ ਆ ਉਹ ਜਾਣਕਾਰੀ ਕੱਲ੍ਹ ਇੱਕ ਨਿਊਜ਼ ਕਾਨਫਰੰਸ ਦੇ ਵਿੱਚ ਦਿੱਤੀ ਆ। ਕਹਿੰਦੇ 4 ਸ਼ੂਟਿੰਗਸ ਓਵਰਆਲ ਸੈਟਰਡੇ ਨਾਈਟ ਨੂੰ ਫਰੈਜ਼ਨੋ ਦੇ ਵਿੱਚ ਹੋਈਆਂ, ਜਿਹੜੀ ਕਿ ਸੰਡੇ ਮਾਰਨਿੰਗ ਤੱਕ ਵੀ ਜਿਹੜੀਆਂ ਚੱਲੀਆਂ। ਅਜੇ ਇਸ ਦੇ ਬਾਬਤ ਕਿਸੇ ਦੀ ਗ੍ਰਿਫਤਾਰੀ ਤਾਂ ਨਹੀਂ ਜਿਹੜੀ ਕੀਤੀ ਗਈ ਸੀਗੀ, ਪਰ 2 ਜਿਹੜੇ ਪੇਰੈਂਟਸ ਆ ਐਸ਼ਲਨ ਤੇ ਫਰੂਟ ਐਵੀਨਿਊ ਦੇ ਲਾਗੇ ਆ, ਕਹਿੰਦੇ ਆ ਵੀ ਉਹਨਾਂ ਦੀ ਇਸ ਗੋਲੀਬਾਰੀ ਦੇ ਵਿੱਚ ਮੌਤ ਹੋ ਗਈ ਆ, ਤੇ ਉਹਨਾਂ ਦੇ 3 ਬੱਚੇ ਜਿਹੜੇ ਆ ਉਹ ਹੁਣ ਕਹਿ ਲਓ ਵੀ ਔਰਫਨ ਜਿਹੜੇ ਉਹ ਹੋ ਗਏ ਜੀ। ਅਗਲੀ ਖਬਰ ਵੱਲ ਚੱਲੀਏ। ਇਸੇ ਤਰ੍ਹਾਂ ਹਾਈਵੇ ਜਿਹੜਾ 5 ਹੈਗਾ ਆ ਬੇਕਰਸਫੀਲਡ ਏਰੀਏ ਦੇ ਲਾਗੇ, ਕਰਨ ਕਾਉਂਟੀ ਦੇ ਜਿਹੜੇ ਸ਼ੈਰਿਫ ਡਿਪਾਰਟਮੈਂਟ ਦੀ ਸਵੈਟ ਟੀਮ ਆ, ਉਹਨਾਂ ਨੇ ਕਹਿੰਦੇ ਪਈ ਸੰਡੇ ਮਾਰਨਿੰਗ, ਅਰਲੀ ਸੰਡੇ ਮਾਰਨਿੰਗ ਹਾਈਵੇ 5 ਜਿਹੜਾ ਆ 7th ਸਟੈਂਡਰਡ ਰੋਡ ਤੇ ਰਾਊਟ 58 ਦੇ ਲਾਗੇ ਕਾਫੀ ਚਿਰ ਬੰਦ ਕਰ ਰੱਖਿਆ। ਜਿਹੜਾ ਉੱਥੇ ਜਿਹੜਾ ਚੇਜ਼ ਹੋ ਰਿਹਾ ਸੀ ਕਾਰਾਂ ਨੂੰ, ਜਿਹਦੇ ਵਿੱਚ ਕੁਝ ਸਸਪੈਕਟ ਸੀਗੇ, ਤੇ ਉਹ ਤੋਂ ਬਾਅਦ ਜਿਹੜਾ ਆ ਉਹਨਾਂ ਨੇ ਡੌਗਸ ਦੀ ਕਹਿੰਦੇ ਹੈਲਪ ਦੇ ਨਾਲ ਉਹ ਬੰਦਿਆਂ ਨੂੰ ਅਰੈਸਟ ਕਰ ਲਿਆ ਜੀ। ਅਗਲੀ ਜਿਹੜੀ ਖਬਰ ਹਰਜੋਤ ਸਿੰਘ ਜੀ ਸੈਕਰਾਮੈਂਟੋ ਤੋਂ ਆ ਰਹੀ ਆ, ਕਹਿੰਦੇ ਸੈਕਰਾਮੈਂਟੋ ਦੇ ਵਿੱਚ ਇਸ ਟਾਈਮ ਜਿਹੜੇ ਖਾਸ ਕਰਕੇ ਟੀਚਰਸ ਯੂਨੀਅਨਸ ਆ ਉਹ ਇੱਕ ਬਿੱਲ ਨੂੰ ਸਪੋਰਟ ਕਰ ਰਹੇ ਆ। ਉਹ ਇਸ ਟਾਈਮ ਮੋਹਰੇ ਲੈ ਕੇ ਆ ਰਹੇ ਆ ਵੀ ਜਿਹੜੇ ਨਵੇਂ ਹੋਰ ਚਾਰਟਰ ਕੈਂਪਸ ਆ ਉਹ ਘੱਟ ਖੁੱਲ੍ਹਣ ਜਾਂ ਉਹਨਾਂ ਦੇ ਉੱਤੇ ਜਿਹੜੀ ਲਿਮਿਟ ਆ ਉਹ ਲਾਈ ਜਾ ਸਕੇ। ਇਸ ਦੇ ਚੱਲਦਿਆਂ ਜਿਹੜੇ ਚਾਰਟਰ ਸਕੂਲ ਦੇ ਐਡਵੋਕੇਟਸ ਆ ਉਹ ਜਿਹੜੀ ਕੈਪੀਟਲ ਦੇ ਵਿੱਚ ਹੀਅਰਿੰਗ ਹੋਣ ਜਾ ਰਹੀ ਆ, ਉਸ ਦੇ ਵਿੱਚ ਕਹਿੰਦੇ ਉਹ ਆਉਣਗੇ ਤੇ ਆਪਣਾ ਪ੍ਰੋਟੈਸਟ ਜਿਹੜਾ ਆ ਉਹ ਕਰਨ ਜਾ ਰਹੇ ਆ। ਸੋ ਇਸ ਨੂੰ ਲੈ ਕੇ ਵੀ ਵੱਖ-ਵੱਖ ਜਿਹੜੀਆਂ ਚਰਚਾਵਾਂ ਆ ਉਹ ਚੱਲਦੀਆਂ ਰਹਿੰਦੀਆਂ ਨੇ। ਸੋ ਕਹਿੰਦੇ ਵੀ 10% ਜਿਹੜੇ ਕੈਲੀਫੋਰਨੀਆ ਦੇ K-12 ਸਟੂਡੈਂਟਸ ਆ ਉਹ ਚਾਰਟਰ ਸਕੂਲ ਦੇ ਵਿੱਚ ਪੜ੍ਹਦੇ ਨੇ, ਜਿਨ੍ਹਾਂ ਦਾ ਆંકੜਾ ਤੁਸੀਂ ਤਕਰੀਬਨ 6.3 ਮਿਲੀਅਨ ਜਿਹੜਾ ਆ ਉਹ ਟੋਟਲ ਜਿਹੜੇ ਸਟੂਡੈਂਟਸ ਉਹਨਾਂ ਦਾ 10% ਜਿਹੜੇ ਲੋਕ ਆ ਉਹ ਚਾਰਟਰ ਸਕੂਲ ਦੇ ਵਿੱਚ ਬੱਚੇ ਜਿਹੜੇ ਉਹ ਪੜ੍ਹਦੇ ਨੇ। ਸੋ ਬਹੁਤ ਸਾਰੇ ਜਿਹੜੇ ਪਬਲਿਕ ਸਕੂਲ ਯੂਨੀਅਨਸ ਜਾਂ ਟੀਚਰਸ ਆ ਉਹ ਕਹਿੰਦੇ ਆ ਵੀ ਚਾਰਟਰ ਸਕੂਲ ਜਿਹੜੇ ਆ ਉਹ ਨਵੇਂ ਨਹੀਂ ਖੁੱਲ੍ਹਣੇ ਚਾਹੀਦੇ, ਪਰ ਜਿਹੜੇ ਚਾਰਟਰ ਸਕੂਲ ਵਾਲੇ ਆ ਜਾਂ ਉਹਨਾਂ ਦੇ ਇਸ ਫੇਵਰ ਦੇ ਵਿੱਚ ਆ ਉਹ ਇਸ ਦੀ ਮੰਗ ਕਰਦੇ ਨੇ। ਇਨਫੈਕਟ ਕਹਿੰਦੇ ਨੇ ਵੀ ਵੱਧ ਜਿਹੜੇ ਆ ਉਹ ਹੋਣੇ ਚਾਹੀਦੇ ਨੇ। ਅਗਲੀ ਖਬਰ ਜਿਹੜੀ ਬੇਕਰਸਫੀਲਡ ਤੋਂ ਆ ਰਹੀ ਹੈ, ਬੇਕਰਸਫੀਲਡ ਦੇ ਵਿੱਚ ਕਰਨ ਸਕੂਲ ਫੈਡਰਲ ਕ੍ਰੈਡਿਟ ਯੂਨੀਅਨ ਤੇ ਬੇਕਰਸਫੀਲਡ ਦੇ ਜਿਹੜਾ ਕਮਿਊਨਿਟੀ ਕਾਲਜ ਹੈਗਾ, ਇਹਨਾਂ ਨੇ ਰਲ ਕੇ ਕਮਿਊਨਿਟੀ ਰੀਸਾਈਕਲਿੰਗ ਡੇ ਜਿਹੜਾ ਆ ਪਿਛਲੇ ਸੈਚਰਡੇ ਮਨਾਇਆ, ਜਿਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣੇ ਕੰਪਿਊਟਰਸ, ਬੈਟਰੀਜ਼, ਹੋਰ ਇੱਦਾਂ ਦੇ ਜਿਹੜੇ ਜੰਕ ਸੀ ਉਹਨਾਂ ਨੂੰ ਰੀਸਾਈਕਲਿੰਗ ਕਰਨ ਦੇ ਲਈ ਫ੍ਰੀ ਜਿਹੜਾ ਆ ਉੱਥੇ ਦਿੱਤਾ। ਤੇ ਕਹਿੰਦੇ ਬੇਕਰਸਫੀਲਡ ਨੂੰ ਅਸੀਂ ਜਿਹੜਾ ਸੋਹਣਾ ਸ਼ਹਿਰ ਬਣਾਉਣਾ ਚਾਹੁੰਦੇ
ਹੈਗੇ ਆ ਤੇ ਇਹ 13ਵੀਂ ਕਹਿੰਦੇ ਕਮਿਊਨਿਟੀ ਈਵੈਂਟ ਸੀ ਤੇ ਆਉਣ ਵਾਲੇ ਫਾਲ ਦੇ ਵਿੱਚ ਵੀ ਇੱਕ ਇਦਾਂ ਦੀ ਈਵੈਂਟ ਜਿਹੜੀ ਆ ਇਹ ਬੈਂਕ ਤੇ ਕਾਲਜ ਕਰਨ ਜਾ ਰਹੇ ਹੈਗੇ ਆ। ਜੀ ਜੀ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਹੁੰਦਾ ਹੈ। ਮਿਲਦੇ ਆਪਾਂ ਆਪਣੇ ਜਿਹੜੇ ਸਾਰੇ ਹੀ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਸਤਿ ਸ੍ਰੀ ਅਕਾਲ।